ਜਿਸ ਮਸਲੇ ਦੀ ਤੁਸੀਂ ਪ੍ਰਵੀਨ ਜੀ ਗੱਲ ਕਰ ਰਹੇ ਆ ਜੀ ਜੀ ਟਰਾਂਸਨੈਸ਼ਨਲ ਰਿਪਰੈਸ਼ਨ, ਰੈਸ਼ਨ ਇਹਦੇ ਬਾਰੇ ਸਿੱਖ ਤੇ ਹੋਰ ਵੀ ਮਾਈਨੋਰਿਟੀਜ਼ ਹਾਂਜੀ ਜਿਹੜੇ ਹੋਰ ਵੀ ਮੁਲਕਾਂ ਤੋਂ ਆਏ ਆ, ਜੇ ਆਪਾਂ ਭਾਰਤ ਨੂੰ ਵੀ ਇਕੱਲਾ ਨਾ ਲੈ ਕੇ ਬਾਕੀਆਂ ਨੂੰ ਵੀ ਜੇ ਇਸ ਦੇ ਵਿੱਚ ਕਰੀਏ, ਜਿਹੜੇ ਮੁਲਕ ਤੋਂ ਤੁਹਾਡਾ ਜਿੱਥੇ ਜਨਮ ਆ ਜਾਂ ਓਰੀਜਨ ਆ, ਜਦੋਂ ਤੁਸੀਂ ਉੱਥੋਂ ਬਚਦੇ ਬਚਾਉਂਦੇ ਇੱਥੇ ਪਹੁੰਚਦੇ ਆ, ਕੋਈ ਸੌਖਾ ਪਹੁੰਚ ਜਾਂਦਾ, ਕੋਈ ਔਖਾ ਪਹੁੰਚ ਜਾਂਦਾ, ਕੋਈ ਕਿਸੇ ਤਰੀਕੇ, ਕੋਈ ਕਿਸੇ ਤਰੀਕੇ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀ ਉੱਥੇ ਦੀ ਸਰਕਾਰ ਆ ਜਾਂ ਉਹ ਸਟੇਟ ਆ, ਤੁਹਾਨੂੰ ਬਾਹਰ ਬੈਠਿਆਂ ਨੂੰ ਵੀ ਗੱਲ ਕਰਨ ਤੋਂ ਰੋਕੇ, ਤੁਹਾਨੂੰ ਡਰਾਵੇ, ਤੁਹਾਨੂੰ ਧਮਕਾਵੇ, ਜਾਨੋਂ ਮਾਰਨ ਦੀ ਧਮਕੀਆਂ ਦੇਵੇ, ਸਾਜ਼ਿਸ਼ਾਂ ਘੜੇ, ਇੱਥੋਂ ਤੱਕ ਕਿ ਤੁਹਾਨੂੰ ਜਾਨੋਂ ਵੀ ਮਾਰ ਦੇਵੇ। ਤਾਂ ਉਹ ਜਿਹੜਾ ਫਿਰ ਇਵੈਂਚੁਅਲੀ ਇਹ ਸਾਰੀ ਚੀਜ਼ ਇੱਕ ਦੇ ਅੰਡਰ ਆ ਜਾਂਦੀ ਹੈ, ਦੋ ਸ਼ਬਦਾਂ ਦੇ ਅੰਡਰ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਆ ਜਾਂਦੀ ਆ। ਟਰਾਂਸਨੈਸ਼ਨਲ ਇਸ ਲਈ ਵੀ ਇੱਕ ਮੁਲਕ ਤੋਂ ਵਹਿ ਕੇ ਦੂਜੇ ਮੁਲਕ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਰਨਾ। ਰਿਪਰੈਸ਼ਨ ਦਾ ਮਤਲਬ ਇਹ ਵੀ ਦਬਾਉਣਾ। ਜਿਹੜੇ ਆਟੋਕ੍ਰੇਸੀਜ਼ ਆ, ਜਿਹੜੇ ਇੱਕ ਬੰਦੇ ਦੇ ਪਿੱਛੇ ਜਿਹੜੇ ਉਹ ਭੱਜ ਰਹੇ ਆ ਜਾਂ ਉਹਦੇ ਮਗਰ ਡੰਡਾ ਲੈ ਕੇ, ਝੰਡਾ ਲੈ ਕੇ ਜਿਹੜੇ ਉਹ ਤੁਰੇ ਫਿਰਦੇ ਆ, ਤਾਂ ਫਿਰ ਉਹ ਇਸ ਤਰੀਕੇ ਦੀਆਂ ਗੱਲਾਂ ਉੱਥੇ ਹੁੰਦੀਆਂ ਆ। ਭਾਰਤ ਜੋ ਕਿ ਡੈਮੋਕ੍ਰੇਸੀ ਦਾ ਮੁਖੌਟਾ ਪਹਿਨੀ ਹੈ ਇਸ ਟਾਈਮ, ਆਟੋਕ੍ਰੇਸੀ ਜਿਹੜੀ ਉਹ ਚੱਲ ਰਹੀ ਆ ਉੱਥੇ ਮੋਦੀ ਹੋਣਾ ਦੀ ਆਪਾਂ ਕਹਿ ਸਕਦੇ ਹਾਂ, ਤਾਂ ਉਹਦੇ ਵਿੱਚ ਇਹ ਹੁਣ ਬਹੁਤ ਹੀ ਜ਼ਿਆਦਾ ਅੱਗੇ ਵੱਧ ਚੁੱਕੇ ਆ ਤੇ ਡਰਾਉਂਦੇ ਧਮਕਾਉਂਦੇ ਰਹੇ ਹੁਣ ਪਹਿਲੋਂ, ਪਰ ਹੁਣ ਉਹਨਾਂ ਨੂੰ ਇਦਾਂ ਲੱਗਦਾ ਵੀ ਕੋਈ ਡਰ ਖੌਫ ਜਿਹੜਾ ਉਹਨਾਂ ਨੂੰ ਰਿਹਾ ਨਹੀਂ, ਨਾ ਕੋਈ ਰੋਕ ਸਕਦਾ। ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜੇ ਵਿਚਾਰ ਆ ਉਹ ਚੱਲ ਰਹੇ ਆ। ਉਸ ਦੇ ਤਹਿਤ ਉਹਨਾਂ ਨੇ ਸੋ ਕਾਲਡ ਉਹਨਾਂ ਦੇ ਮਿੱਤਰ ਮੁਲਕਾਂ ਦੇ ਵਿੱਚ ਜਾ ਕੇ ਵੀ ਉਹਨਾਂ ਲੋਕਾਂ ਨੂੰ ਜਿਹੜਾ ਉਹ ਮਾਰਨ ਦੀਆਂ ਸਾਜ਼ਿਸ਼ਾਂ ਘੜੀਆਂ, ਡਰਾਉਣਾ ਧਮਕਾਉਣਾ ਤਾਂ ਉੱਥੇ ਹੁਣ ਆਮ ਦੀ ਗੱਲ ਜਿਹੜੀ ਉਹ ਬਣ ਗਈ ਆ। ਸੋ ਉਸ ਨੂੰ ਰੋਕਣ ਦੇ ਲਈ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ AB 3027 ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ, ਉਸ ਨੂੰ ਕਿੱਦਾਂ ਫਾਈਟ ਕੀਤਾ ਜਾ ਸਕਦਾ ਆ, ਕਿੱਦਾਂ ਕੈਲੀਫੋਰਨੀਆ ਇੱਕ ਜਿਹੜੇ ਪਰਸੀਕਿਊਟਿਡ ਲੋਕ ਆ, ਜਿਨ੍ਹਾਂ ਨੂੰ ਕੁਚਲਿਆ ਜਾ ਰਿਹਾ, ਦਬਾਇਆ ਜਾ ਰਿਹਾ ਆ, ਉਹਨਾਂ ਦੇ ਲਈ ਇੱਕ ਸੁਰੱਖਿਅਤ ਥਾਂ ਕਿੱਦਾਂ ਬਣ ਸਕੇ, ਉਸ ਨੂੰ ਕੈਲੀਫੋਰਨੀਆ ਨੂੰ ਬਰਕਰਾਰ ਰੱਖਣ ਦੇ ਲਈ ਇਹ ਜਿਹੜਾ ਬਿੱਲ ਡਾਕਟਰ ਜਸਮੀਤ ਬੈਂਸ, ਜੋ ਕਿ ਥੋੜਾ ਸਮਾਂ ਪਹਿਲਾਂ ਹੀ ਅਸੈਂਬਲੀ ਮੈਂਬਰ 35ਵੇਂ ਡਿਸਟ੍ਰਿਕਟ ਤੋਂ ਕੈਲੀਫੋਰਨੀਆ ਦੇ ਬਣੇ ਸੀ, ਉਹਨਾਂ ਨੇ ਪੇਸ਼ ਕੀਤਾ ਆ। ਹੁਣ ਕੀ ਪ੍ਰੋਸੈਸ ਉਹਦਾ ਚੱਲ ਰਿਹਾ, ਕਿੱਦਾਂ ਆ, ਕਿਵੇਂ ਆ, ਉਸ ਦੇ ਲਈ ਆਪਣੇ ਨਾਲ ਅੱਜ ਗੱਲਬਾਤ ਜਿਹੜਾ ਕਰਨ ਦੇ ਲਈ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ SELDF ਤੋਂ ਜਿਹੜੇ ਜਸ ਕੌਰ ਆ, ਉਹ ਆਪਣੇ ਨਾਲ ਜੁੜਨ ਜਾ ਰਹੇ ਆ। ਉਹ ਆਪਾਂ ਨੂੰ ਇਸ ਬਿੱਲ ਦੇ ਬਾਰੇ ਜਿਹੜੀਆਂ ਥੋੜ੍ਹੀਆਂ ਹੋਰ ਜਾਣਕਾਰੀਆਂ ਉਹ ਸਾਂਝੀਆਂ ਕਰਨਗੇ। SELDF ਵਾਲੇ ਇਸ ਟਾਈਮ ਕੋਸ਼ਿਸ਼ ਕਰ ਰਹੇ ਆ ਵੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਵੱਧ ਤੋਂ ਵੱਧ ਜਿਹੜੀ ਸਪੋਰਟ ਆ, ਜਿੰਨੇ ਵੀ ਅਸੈਂਬਲੀ ਮੈਨ ਜਾਂ ਅਸੈਂਬਲੀ ਵੂਮਨ ਆ ਕੈਲੀਫੋਰਨੀਆ ਦੇ, ਉਹਨਾਂ ਤੋਂ ਲਈ ਜਾਵੇ, ਕਿਉਂਕਿ ਪਰਸੋਂ ਨੂੰ ਇਸ ਦੇ ਉੱਤੇ ਵੋਟ ਹੋਣ ਜਾ ਰਹੀ ਆ ਅਸੈਂਬਲੀ ਦੇ ਵਿੱਚ, ਕੈਲੀਫੋਰਨੀਆ ਦੇ ਜਿਹੜੇ ਆ ਵਿਧਾਨ ਸਭਾ ਕਹਿ ਲਈਏ, ਤਾਂ ਉਸ ਦੇ ਵਿੱਚ। ਸੋ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਫਿਰ ਗੱਲ ਨੂੰ ਜਿਹੜੀ ਉਹ ਆਪਾਂ ਅੱਗੇ ਤੋਰਦੇ ਹਾਂ। ਜਸ ਕੌਰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। Thank you so much for giving SELDF the opportunity to talk about this bill today. ਹਾਂਜੀ, ਸੋ ਭੈਣ ਜੀ, ਸੋ ਸਾਨੂੰ ਥੋੜਾ ਜਿਹਾ ਪਹਿਲੋਂ ਇਸ ਬਿੱਲ ਦੇ ਬਾਰੇ ਹੀ ਜਿਹੜਾ ਉਹ ਤੁਸੀਂ ਦੱਸੋ, ਜਿਹੜਾ AB 3027 ਆ, ਕੀ ਹੈਗਾ ਇਸ ਬਿੱਲ ਦੇ ਵਿੱਚ? Yeah, absolutely. So AB 3027 is a really important bill because, as you said, transnational repression is a really big issue, not only for our community, but for anybody who cares about freedom of speech or freedom of expression. But right now, there's really no way to assist victims of transnational repression. And so this bill is historic, you know, because California is the first state where we're talking about this and we're addressing this in a way where there's going to be a group of experts who can assist victims of transnational repression. What this bill does is it creates or it allows the Governor's Office of Emergency Services to kind of take charge of addressing transnational repression. So previously, if a victim goes to a local law enforcement agency, that local law enforcement agency might not be equipped in how to handle these kinds of issues. But with this bill, the California Governor's Office of Emergency Services will fill that void. This new
they will be tasked with actually addressing transnational repression and assisting victims. So, so Jaskar ji, as you mentioned that assisting and helping the victims, Mhm. does this also says that how to stop transnational repression as well? Well, this bill is taking a really important first step in at least getting the local law enforcement agencies trained in Mm-hmm. assisting those. And this is the first step, right, in kind of tackling this transnational repression battle. And so that's why this bill is so important for not just the Sikh community, for our community. It's so important for anybody who cares about the rights of freedom of speech and freedom of expression. So, when you say that they're going to be given training on transnational repression, assisting and helping, what does it mean? So what the bill is doing right now is, without this bill, if someone has to deal with an incident of transnational repression and they go to a local law enforcement agency, that agency might not be equipped. Those officers, the people there, they might not know how to handle it. Mm-hmm. And that will just leave the victim more frustrated, if anything, right? But Mm-hmm. what this bill will do is it's going to assign the California Governor's Office of Emergency Services to kind of handle that training aspect. And what it does is it creates centralized responsibility, which is really important. And that is the first step in assisting victims and at least addressing transnational repression. So, where we are at this with this bill, is it in a committee? When is there going to be any vote on it? When do you expect this bill to become a law? Yeah. So the bill's next step is a floor vote in the Assembly, and then it's going to go to the Senate. Then it goes to Senate committees, and then a Senate floor vote, and then amendments. So, I mean, I'm sure you know this too, but these Yeah. things take such a long time. So Mm-hmm. it will take probably until the end of summer, so maybe late August, early September. And so there's some time, but that time is important for our community. This is when we show California lawmakers that we support this bill. So this is when we can send letters of support. This is when we can call our representatives. We shouldn't just let this time go. This is our opportunity to stand together as a community and support AB 3027. How can they help? How can other people support this? Absolutely. So I mean, SALDEF definitely has resources on our website where you can find things about AB 3027, get more educated, find a way to send a letter to your representative, send a letter to the California governor as well. So I would definitely recommend looking at SALDEF's website. Calling your representatives, I think, is a really big one, letting them know that this is something that we stand behind. Okay. And as you know, I'm pretty sure you're also aware, California is going through a budget deficit. They are cutting so many programs, providing training and to other law enforcement and Office of Emergency Services. Do you think even if the bill passes all the floors, the governor is willing to spend money on it? I'm not sure. I can't really speak for the governor. What I do hope is that California lawmakers and the governor recognize that transnational repression is very real, and it's something that the Sikh community is having to endure, and as I believe you were saying earlier, not just us, other people as well. And so I hope that California lawmakers and Governor Newsom understand how big of an issue this is, and I hope they do their part in protecting Californians and then paving the way for the rest of the country, right? This is an Yeah. opportunity for California to stand on the right side of history. Yeah. Thank you. ਤੇ ਸੋ ਦੱਸਦੇ ਜਾਈਏ ਜਸਕੌਰ ਜਿਹੜੇ ਸੈਲਡਫ ਤੋਂ ਆ ਉਹ ਇਸ ਦੇ ਬਾਰੇ ਜਿੱਦਾਂ ਆਪਾਂ ਨੂੰ ਇਹ ਦੱਸ ਰਹੇ ਆ ਤੇ ਜਸਕੌਰ before you leave, let us know where they can go and sign it digitally. Obviously they can find out who their assembly person is and they can call them. If they have to send in email, how is that easily done? Yeah, absolutely. So if a Google search for saldef.org/AB3027 should do the trick. Just look at our website and we have the resources on there for community to be able to support AB 3027. Thank you.
ਥੈਂਕ ਯੂ, ਸਤਿ ਸ਼੍ਰੀ Thank ਅਕਾਲ you ਜੀ। so much for your time. ਸਤਿ Thank ਸ਼੍ਰੀ you, ਅਕਾਲ ਸਤਿ ਜੀ। ਸ਼੍ਰੀ ਅਕਾਲ। ਸੋ ਜਿੱਦਾਂ ਜਸ ਕੌਰ ਸੈਲਡਫ ਤੋਂ ਆਪਾਂ ਨੂੰ ਜਿਹੜਾ ਉਹ ਦੱਸ ਰਹੇ ਸੀਗੇ ਵੀ ਇਹ ਇੱਕ ਹਿਸਾਬ ਦੇ ਨਾਲ ਪਹਿਲੀ ਕੜੀ ਆ। ਜੀ ਟਰਾਂਸਨੈਸ਼ਨਲ ਰਿਪਰੈਸ਼ਨ ਰਾਤੋਂ ਰਾਤ ਮੁੱਕਣਾ ਨਹੀਂ, ਹਾਂਜੀ ਪਰ ਉਹਦੇ ਪੀੜਤ ਲੋਕਾਂ ਨੂੰ ਮਦਦ ਦੇ ਲਈ, ਕਿਉਂਕਿ ਹੁਣ ਜੇ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪੀੜਤ ਆ ਤੇ ਉਹ ਜਾਣਾ ਕਿੱਥੇ ਆ, ਉਹਨੂੰ ਦੱਸਣਾ ਕਿੱਥੇ ਆ, ਹਾਂਜੀ। ਸ਼ਿਕਾਇਤ ਕੀ ਕਰਨੀ ਆ ਜਾਂ ਕੀ ਉਹ ਕਰ ਸਕਦਾ ਆ, ਉਹਦੇ ਲਈ ਕੋਈ ਬਹੁਤਾ ਚਾਰਾ ਨਹੀਂ। ਜੇ ਇਹ ਬਿੱਲ ਪਾਸ ਹੁੰਦਾ ਆ ਤੇ ਜੇ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਚਾਹੇ ਇੰਡੀਵਿਜੂਅਲ ਆ ਚਾਹੇ ਕੋਈ ਆਰਗੇਨਾਈਜੇਸ਼ਨ ਆ, ਹਾਂਜੀ ਜਿੱਦਾਂ ਚਾਹੇ ਉਹ ਆਪਣੇ ਵਰਗੇ ਇਨਸਾਨ ਆ ਤੇ ਜਾਂ ਹਾਂਜੀ। ਕੰਮ ਕਰਨ ਵਾਲੀ ਇਹ ਆਰਗੇਨਾਈਜੇਸ਼ਨ ਆ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਨੇ, ਵੀ ਉਹਨਾਂ ਨੂੰ ਜੇ ਮੁਸ਼ਕਲ ਆਉਂਦੀ ਆ ਉਹਨਾਂ ਨੂੰ ਬੰਦ ਕੀਤਾ ਜਾਂਦਾ ਆ, ਰੋਕਿਆ ਜਾਂਦਾ ਆ, ਜੋ ਕਿ ਆਪਣੇ ਨਾਲ ਕਰ ਹੀ ਰਹੇ ਆ, ਹਾਂਜੀ ਉੱਥੇ ਵਾਪਰਦਾ ਹੀ ਵਾਪਰਦਾ ਹੀ ਆ, ਹਨਾ। ਤੇ ਉਸ ਦੇ ਲਈ ਤੁਸੀਂ ਇੱਕ ਥਾਂ ਦੇ ਉੱਤੇ ਜਾ ਸਕਦੇ ਆ। ਇਹਦੇ ਨਾਲ ਕੀ ਹੁੰਦਾ ਹੈ ਵੀ ਇਹ ਦਸਤਾਵੇਜ਼ ਬਣਦੇ ਜਾਂਦੇ ਆ ਵੀ ਦੇਖੋ ਵੀ ਭਾਰਤ ਦੀ ਜਿਹੜੀ ਸਰਕਾਰ ਆ, ਜੀ ਜੀ ਆਪਾਂ ਭਾਰਤ ਵਾਲੀ ਪੱਖ ਤੋਂ, ਆਪਾਂ ਪੰਜਾਬ ਭਾਰਤ ਵਾਲੀ ਪੱਖ ਤੋਂ ਗੱਲ ਕਰਦੇ ਆ। ਰਹੇ ਹਾਂ। ਹਾਂਜੀ ਬਾਕੀ ਓਬਵੀਅਸਲੀ ਯੂਕਰੇਨ ਰਸ਼ੀਆ ਵੀ ਹੋਊਗਾ, ਇਰਾਨ ਹਾਂਜੀ। ਵਾਲੇ ਵੀ ਆ, ਹੋਰ ਦੁਨੀਆ ਦੇ ਬਥੇਰੇ ਅਜਿਹੇ ਆਟੋਕ੍ਰੈਟਿਕ ਆ, ਚੀਨ ਵਾਲੇ ਵਿਸਲਬਲੋਇੰਗ ਚੱਲਦੀ ਰਹਿੰਦੀ ਹੈ। ਮਤਲਬ ਜਿਹੜੇ ਗੱਲ ਕਰਦੇ ਆ, ਹਾਂਜੀ। ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਆ, ਉਹਨਾਂ ਨੂੰ ਰੋਕਿਆ ਜਾਂਦਾ ਆ। ਸੋ ਉਹਨਾਂ ਦੇ ਲਈ ਇੱਕ ਦਸਤਾਵੇਜ਼, ਇੱਕ ਲਿਸਟ ਜਿਹੜੀ ਉਹ ਬਣਦੀ ਜਾਊਗੀ ਵੀ ਦੇਖੋ ਆਹ ਮੁਲਕ ਦੇ ਜਿਹੜੀ ਸਰਕਾਰ ਆ ਉਹ ਇੱਥੇ ਬੈਠੇ ਉਹਨਾਂ ਦੇ ਹੀ ਜਿਹੜੇ ਜੰਮੇ ਪਲੇ ਆ, ਹਾਂਜੀ ਉੱਥੋਂ ਜਿਹੜੇ ਆਏ ਆ, ਆਪਣੀ ਹੱਕ ਦੀ ਆਵਾਜ਼ ਕਰਦੇ ਵੀ ਉਹਨਾਂ ਨੂੰ ਇਹ ਡੱਕ ਰਹੇ ਆ, ਉਹਨਾਂ ਨੂੰ ਇਹ ਰੋਕ ਰਹੇ ਆ, ਇਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਤੇ ਮਾਰ ਰਹੇ ਆ। ਜੀ ਜੀ ਸੋ ਉਹ ਕਿਤੇ ਨਾ ਕਿਤੇ ਇੱਕ ਇਤਿਹਾਸਿਕ ਦਸਤਾਵੇਜ਼ ਬਣਦਾ ਜਾਊਗਾ। ਇਹ ਬੜਾ ਇਤਿਹਾਸਿਕ ਬਿੱਲ ਆ ਜਿਹੜਾ 3027 ਤੇ ਡਾਕਟਰ ਜਸਮੀਤ ਕੌਰ ਬੈਂਸ ਹੋਣਾ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਮੁੱਦੇ ਨੂੰ ਕਹਿ ਸਕਦੇ ਆ ਵੀ ਬੜੀ ਗੰਭੀਰਤਾ ਨਾਲ ਲੈ ਕੇ ਹੋਏ ਇਹ ਜਿਹੜਾ ਪਹਿਲਾ ਕਦਮ ਜਿਹੜਾ ਹੋ ਚੁੱਕਿਆ ਹੈਗਾ ਆ। ਸੋ ਇਹ ਵਧੀਆ ਚੀਜ਼ ਆ ਤੇ ਇਸ ਦਾ ਜਿਹੜਾ ਪਾਸ ਹੋਣਾ ਤੇ ਇਸ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਣ ਦੇ ਲਈ ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਇਸ ਨੂੰ ਜਿੰਨੀ ਸਪੋਰਟ ਕਰ ਸਕਦੇ ਆ ਉਹ ਤੁਸੀਂ ਸਪੋਰਟ ਜਿਹੜੀ ਉਹ ਕਰੋ। ਸੈਲਡਫ ਵਾਲਿਆਂ ਨੇ ਸੌਖਾ ਕੀਤਾ ਹੋਇਆ ਆ, ਤੁਸੀਂ ਉਹ ਜਿਹੜਾ ਜੇ URL ਵਰਤਦੇ ਆ ਉਹਦੇ ਵਿੱਚ ਤੁਹਾਨੂੰ ਸਿਰਫ ਆਪਣਾ ਨਾਮ, ਨੰਬਰ, ਈਮੇਲ ਐਡਰੈਸ ਤੇ ਆਪਣਾ ਘਰ ਦਾ ਐਡਰੈਸ ਉਹ ਪਾਉਣਾ ਆ। ਉਹ ਜਦੋਂ ਤੁਸੀਂ ਐਡਰੈਸ ਵਗੈਰਾ ਪਾਉਣਾ ਉਹ ਤੁਹਾਡੇ ਇਲਾਕੇ ਦਾ ਕਿਹੜਾ ਅਸੈਂਬਲੀਮੈਨ ਆ ਜਾਂ ਅਸੈਂਬਲੀ ਵੂਮਨ ਆ ਉਹਨੂੰ ਆਟੋਮੈਟਿਕਲੀ ਈਮੇਲ ਚਲੇ ਜਾਊਗੀ। ਠੀਕ ਹੈ। ਜਾਂ ਫਿਰ ਤੁਸੀਂ ਜੇ ਤੁਹਾਨੂੰ ਪਤਾ ਵੀ ਤੁਹਾਡਾ ਲੋਕਲ ਅਸੈਂਬਲੀਮੈਨ ਕਿਹੜਾ ਆ ਜਾਂ ਅਸੈਂਬਲੀ ਵੂਮਨ ਆ ਤਾਂ ਉਹਦਾ ਫੋਨ ਨੰਬਰ ਲੱਭ ਕੇ ਤੁਸੀਂ ਉਹਦੇ ਆਫਿਸ ਦੇ ਵਿੱਚ ਕਾਲ ਕਰਕੇ ਇਹ ਕਹਿ ਸਕਦੇ ਆ ਵੀ ਉਹਨਾਂ ਨੂੰ ਕਹੋ the vote on AB 3027 is coming, please vote yes on this. So ਇੰਨੀ ਗੱਲ ਤੁਸੀਂ ਜਿਹੜੀ ਉਹ ਕਹਿਣੀ ਆ ਵੀ I support this. Transnational repression is really bad. It is hurting our community and so we want you to support us, support your community, support our community by voting yes on it. So ਇਹ ਚੀਜ਼ ਤੁਸੀਂ ਉੱਥੇ ਉਹਨਾਂ ਨੂੰ ਕਹਿ ਸਕਦੇ ਆ। ਉਹਦੇ ਨਾਲ ਜਿਹੜਾ ਉਹ ਕੰਮ ਸੌਖਾ ਹੋ ਸਕਦਾ ਤੇ ਨਾਲੇ ਜਿਹੜੇ ਅਸੈਂਬਲੀ ਵਾਲੇ ਆ ਕਹਿ ਲਓ ਵੀ ਜਿੱਦਾਂ ਵਿਧਾਇਕ ਕਹਿ ਲਓ ਵੀ ਉਹਨਾਂ ਦੇ ਉੱਤੇ ਵੀ ਦਬਾਅ ਪੈਂਦਾ ਵੀ ਨਹੀਂ ਮੇਰੇ ਇਲਾਕੇ ਦੇ ਲੋਕ ਵੀ ਚਾਹੁੰਦੇ ਆ ਵੀ ਮੈਂ ਉਸ ਦੇ ਉੱਤੇ ਕੋਈ ਨਾ ਕੋਈ ਹਾਮੀ ਜਿਹੜੀ ਉਹ ਭਰਾਂ ਜਾਂ ਉਹਨੂੰ ਇੰਨਾ ਤਾਂ ਘੱਟੋ ਘੱਟ ਅਹਿਸਾਸ ਰਹੂਗਾ ਨਾ ਵੀ ਮੇਰੇ ਤੇ ਨਜ਼ਰ ਰਹੂਗੀ ਲੋਕਾਂ ਦੀ। ਜੇਕਰ ਕਾਲਾਂ ਜਾਂ ਈਮੇਲਸ ਜਾਂਦੀਆਂ ਨੇ ਤਾਂ ਉਹਨੂੰ ਲੱਗਦਾ ਕਿ ਵਾਕਈ ਫੀਲਡ ਦੇ ਵਿੱਚੋਂ ਜਾਂ ਲੋਕਾਂ ਦੇ ਵਿੱਚੋਂ ਪਬਲਿਕ ਦੇ ਵਿੱਚੋਂ ਇਸ ਬਿੱਲ ਨੂੰ ਰਿਸਪੌਂਸ ਆ ਰਿਹਾ ਤੇ ਕੱਲ ਨੂੰ ਲੋਕ ਸਵਾਲ ਵੀ ਕਰਨਗੇ। ਇਹ ਵੀ ਇੱਕ ਗੱਲ ਵੇਖਣ ਵਾਲੀ ਹੈ। ਪਹਿਲੀ ਗੱਲ ਤਾਂ ਕੈਲੀਫੋਰਨੀਆ ਸ਼ਾਇਦ ਉਹ ਚਰਚਾ ਵੀ ਆਪਾਂ ਕਰ ਰਹੇ ਸੀਗੇ ਕਿ ਪਹਿਲਾ ਸੂਬਾ ਜਿਹੜਾ ਇਸ ਦੇ ਉੱਤੇ ਬਿੱਲ ਲੈ ਕੇ ਆ ਰਿਹਾ ਲਿਆਂਦਾ ਜਿਸਨੇ ਹੁਣ 2 ਕਮੇਟੀਆਂ ਦੇ ਜਿਹੜੀਆਂ ਕਮੇਟੀਆਂ ਸੀਗੀਆਂ ਉਹਦੇ ਵਿੱਚ ਇਹ ਅੱਗੇ ਲੰਘ ਚੁੱਕਾ ਆ। ਇਹ ਵੀ ਜੇ ਆਪਾਂ ਦੱਸਦੇ ਜਿਹੜਾ ਉਹ ਜਾਈਏ ਸੋ 3 ਵਾਰੀ ਜਿਹੜਾ ਇਹ ਪਾਸ ਹੋ ਚੁੱਕਾ ਤੇ ਸਰਬਸੰਮਤੀ ਨਾਲ ਪਾਸ ਹੋਇਆ, ਕੋਈ ਵੀ ਵਿਰੋਧਤਾ ਤੋਂ ਬਗੈਰ। ਠੀਕ ਹੈ ਜੀ। ਜਿਹੜੀ ਅਸੈਂਬਲੀ ਦੀ ਸਟੈਂਡਿੰਗ ਕਮੇਟੀ ਔਨ ਪਬਲਿਕ ਸੇਫਟੀ ਉਹਦੇ ਵਿੱਚ ਵੀ ਇਹ ਪਾਸ ਹੋਇਆ 8-0 ਨਾਲ। ਫਿਰ ਸਟੈਂਡਿੰਗ ਕਮੇਟੀ ਸੀ ਐਮਰਜੈਂਸੀ ਮੈਨੇਜਮੈਂਟ ਦੀ, ਇਹਦੇ ਵਿੱਚ ਵੀ 8-0 ਨਾਲ ਪਾਸ ਜਿਹੜਾ ਉਹ ਹੋਇਆ। ਤੇ ਸਟੈਂਡਿੰਗ ਕਮੇਟੀ ਔਨ ਅਪਰੋਪਰੀਏਸ਼ਨ ਦਾ ਮਤਲਬ ਹੁੰਦਾ ਵੀ ਬੇਸਿਕਲੀ ਜਿਹੜੀ ਮੈਂ ਸਵਾਲ ਉਹਨਾਂ ਨੂੰ ਪੁੱਛਿਆ ਸੀਗਾ ਵੀ ਬਜਟ ਵੀ ਅਪਰੋਪਰੀਏਟ ਕਰਨਾ ਪੈਣਾ ਨਾ। ਹੁਣ ਟ੍ਰੇਨਿੰਗ ਦੇਣੀ ਆ, ਤੁਸੀਂ ਉਹਨਾਂ ਨੂੰ ਕਹਿਣਾ ਵੀ ਐਮਰਜੈਂਸੀ ਵਾਲਿਆਂ ਨੂੰ ਪਤਾ ਹੋਵੇ ਕਿੱਦਾਂ ਹੋਵੇ। ਇਵੈਂਚੁਅਲੀ ਐਵਰੀਥਿੰਗ ਕਾਸਟ ਮਨੀ ਤੇ ਕੈਲੀਫੋਰਨੀਆ ਦੇ ਵਿੱਚ ਡੈਫਿਸਿਟ ਆ, ਬੜੇ ਪ੍ਰੋਗਰਾਮ ਕੱਟ ਹੋ ਰਹੇ ਆ ਵੀ ਉਸੇ ਦੌਰਾਨ ਇਹ ਸਾਰਾ ਕੁਝ ਹੋ ਸਕਦਾ ਹੈ। ਉੱਥੇ ਵੀ ਸਰਬਸੰਮਤੀ ਦੇ ਨਾਲ 15-0 ਨਾਲ ਪਾਸ ਹੋਇਆ। ਤੇ ਹੁਣ ਮੈਨੂੰ ਤਾਂ ਉਮੀਦ ਹੈਗੀ ਆ ਵੀ ਇਸ ਤੇ ਪਾਸ ਹੋਣ ਦੀ, ਪਰ ਤੁਸੀਂ ਢਿੱਲ ਨਹੀਂ ਰੱਖਣੀ। ਤੁਸੀਂ ਆਪਣੇ ਵੱਲੋਂ ਜਿਹੜਾ ਉਹ ਕੋਈ ਕਾਰਵਾਈ ਦੇ ਵਿੱਚ ਜਿਹੜੀ ਤੁਹਾਡੀ ਢਿੱਲ ਨਾ ਰਵੇ, ਇਸ ਲਈ ਬਹੁਤ ਜ਼ਰੂਰੀ ਆ ਵੀ ਤੁਸੀਂ ਜ਼ਰੂਰ
ਇਸ ਨੂੰ ਜਿਹੜਾ ਪਾਸ ਕਰਾਉਣ ਦੇ ਲਈ ਆਪਣਾ ਜੋ ਤੁਸੀਂ ਕਰ ਸਕਦੇ ਆ, ਉਹ ਆਪਣਾ ਜ਼ਰੂਰ। ਯੋਗਦਾਨ ਜਿਹੜਾ ਜ਼ਰੂਰ ਪਾਓ। ਜਿੱਦਾਂ ਅਸੀਂ ਸਵੇਰੇ ਪ੍ਰੋਗਰਾਮ ਕਰਦੇ ਹੀ ਆਪਾਂ ਜਿਹੜਾ ਉਹ ਦੇਖਿਆ ਸੀਗਾ, ਦੱਸ ਰਹੇ ਸੀਗੇ ਜੀ ਜੀ ਵੀ ਕਿਸ ਤਰੀਕੇ ਦੇ ਨਾਲ ਵੀ ਮਿੰਟ, ਮੈਨੂੰ ਲੱਗਦਾ 1 ਮਿੰਟ ਵੀ ਨਹੀਂ ਲੱਗਾ, 30 ਸੈਕਿੰਡਸ, ਜੀ ਜੀ ਨਾਮ, ਐਡਰੈਸ, ਫੋਨ ਨੰਬਰ, ਈਮੇਲ ਐਡਰੈਸ, ਠੀਕ ਹੈ ਜੀ। ਸਿਰਫ ਇੰਨਾ ਪਾਉਣਾ ਆ। ਉਹ ਕਾਲਮ ਬਣੇ ਪਏ, ਉਹ ਪਾਉਣੇ ਆ ਤੇ ਸੈਂਡ ਕਰ ਦੇਣਾ, ਨਾਲ ਦੇ ਨਾਲ ਜਿਹੜਾ ਉਹ ਤੁਹਾਡੀ ਈਮੇਲ ਚਲੇ ਜਾਂਦੀ ਆ। ਪ੍ਰੋਗਰਾਮ ਕਰਦੇ ਹਰਜੋਤ ਸਿੰਘ ਜੀ ਨੇ ਤੇ ਮੈਂ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਜਿਹੜੀ ਉਹ ਸੈਂਡ ਕਰ ਵਿਦਿਨ ਦਿੱਤੀ ਦਾ ਸੀ, ਸੈਕਿੰਡਸ ਵਿਦਿਨ ਸੈਕਿੰਡਸ ਜਿਹੜੀ ਉਹ ਈਮੇਲ ਸੈਂਡ ਹੋ ਜਾਂਦੀ ਆ। ਸੋ ਤੁਸੀਂ ਵੀ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਇਹ ਈਮੇਲਾਂ ਜਿਹੜੀਆਂ ਕਰੋ, ਕਿਉਂਕਿ ਇੱਥੇ ਪ੍ਰਵੀਨ ਜੀ ਨਾਲ ਮਸਲਾ ਇਹ ਵੀ ਆ ਵੀ ਇਸ ਨੂੰ ਰੋਕਣ ਦੇ ਲਈ, ਇਸ ਨੂੰ ਡੱਕਣ ਦੇ ਲਈ ਵੀ ਜਿਹੜੀ ਆ ਉਹ ਬਰਾਬਰੀ ਫੋਰਸਸ ਲੱਗੀਆਂ, ਉਹ ਫੋਰਸਿਸ ਲੱਗੀਆਂ। ਦੇਖੋ ਜਿਹੜੇ ਇੰਨੇ ਪ੍ਰੋਗਰਾਮ ਕਰਵਾ ਸਕਦੇ ਆ, ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜੇ ਇੱਥੇ ਆ ਕੇ ਪ੍ਰੋਪੋਗੈਂਡੇ ਦੇ ਵਿੱਚ ਕਰ ਸਕਦੇ ਆ, ਤੇ ਕੀ ਉਹ ਈਮੇਲਾਂ ਨਹੀਂ ਕਰਨਗੇ? ਇਸ ਦੇ ਉਲਟ ਉਹ ਇਸ ਦੇ ਉਲਟ ਉਹਨਾਂ ਨੂੰ ਦਬਾਅ ਨਹੀਂ ਪਾਉਣ ਦੀ ਕੋਸ਼ਿਸ਼ ਕਰਨਗੇ? ਸੁੱਤੇ ਥੋੜੋ ਵੀ ਉਹਨੇ ਸੁੱਤੇ ਪਾਸ ਹੋ ਜਾਊਗਾ, ਵੀ ਉਹ ਲੌਬਿੰਗ ਨਹੀਂ ਕਰਦੇ ਹੋਣਗੇ। ਸੋ ਇਹਦੇ ਪ੍ਰਤੀ ਜੇ ਆਪਣੇ ਕੋਲ ਲੌਬਿਸਟ ਨਹੀਂ ਕੋਈ ਹੈਗਾ, ਤਾਂ ਐਟਲੀਸਟ ਆਪਾਂ ਖੁਦ ਸਾਰੇ ਜਣੇ ਮਿਲ ਕੇ ਲੌਬਿਸਟ ਬਣ ਕੇ ਇਸ ਦੇ ਹੱਕ ਦੇ ਵਿੱਚ ਤਾਂ ਜਿਹੜੀ ਜ਼ਰੂਰ ਜ਼ੋਰ ਮਾਰ ਸਕਦੇ। ਬਿਲਕੁਲ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ 46272 ਤੇ ਤੁਹਾਨੂੰ ਇਸ ਬਿੱਲ ਦੀ ਕਿਵੇਂ ਸਮਝ ਆਈ ਹੈ, ਤੁਸੀਂ ਇਹਨੂੰ ਕਿਵੇਂ ਡਿਫਾਈਨ ਕਰਦੇ ਹੋ, ਜਾਂ ਕੀ ਤੁਹਾਨੂੰ ਇਹਦੇ ਬਾਰੇ ਪਤਾ ਲੱਗਿਆ ਕਿ ਕੀ ਇਹ ਬਿੱਲ ਕਹਿੰਦਾ। ਵੈਸੇ ਜਿਵੇਂ ਤੁਸੀਂ 3 ਦਾ ਜ਼ਿਕਰ ਕੀਤਾ ਸੀ, ਮੈਨੂੰ ਹੁਣ ਪਤਾ ਨਹੀਂ ਵੀ ਫਲੋਰ ਤੇ ਜਾਣਾ ਕਹਿੰਦੇ, ਜਿਵੇਂ ਆਮ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਫਲੋਰ ਟੈਸਟ ਹੋਣਾ ਇਸ ਬਿੱਲ ਨੂੰ ਲੈ ਕੇ, ਫਲੋਰ ਤੇ ਜਾਣਾ। ਫਲੋਰ ਟੈਸਟ ਦਾ ਮਤਲਬ ਇਹੀ ਹੈ ਜੀ, ਮਤਲਬ ਫਲੋਰ ਦੇ ਉੱਤੇ ਵੋਟਿੰਗ ਹੋਣੀ ਹੈ। ਹਾਂਜੀ, ਸੋ ਉਹੀ ਬਾਕੀ ਰਹਿ ਗਿਆ, ਬਾਕੀ ਤਾਂ ਤਿੰਨੇ ਫੇਜ਼ ਦੇ ਵਿੱਚੋਂ ਲੰਘ ਗਏ ਸ਼ਾਇਦ। ਹਾਂਜੀ, ਬਾਕੀ ਕਮੇਟੀਆਂ ਦੇ ਵਿੱਚੋਂ ਪਾਰ ਹੋ ਕੇ ਇਹ ਮਤਲਬ ਸਦਨ ਚ ਪਹੁੰਚ ਗਏ। ਹਾਂਜੀ, ਫਲੋਰ ਉਹਨੂੰ ਕਹਿ ਸਕਦੇ ਹਾਂ ਜੀ ਆਪਾਂ ਕਹੀਏ ਫਲੋਰ। ਹਾਂਜੀ, ਇਹਨੂੰ ਬਿੱਲ ਨੂੰ ਜਿਹੜਾ ਜਦੋਂ ਮੈਂ ਇਹਦੇ ਬਾਰੇ ਮਾੜਾ ਮੋਟਾ ਪੜਿਆ ਨਾ, ਸਰਚ ਕਰ ਰਿਹਾ ਸੀਗਾ, ਤੇ ਇਹਦੇ ਬਿੱਲ ਦੀ ਵੀ ਇੱਕ ਭਾਵਨਾ ਬੜੀ ਅਹਿਮ ਹੈ, ਜਿਹੜੀ ਸਮਝਣੀ ਬਹੁਤ ਜ਼ਰੂਰੀ ਹੈ ਸਾਰਿਆਂ ਦੇ ਲਈ, ਆਪਣਿਆਂ ਦੇ ਲਈ, ਜਾਂ ਕਿਉਂ ਇਹ ਮਤਲਬ ਪਾਸ ਹੋ ਰਿਹਾ ਲਗਾਤਾਰ, ਔਰ ਉਮੀਦ ਹੈ ਕਿ ਕੈਲੀਫੋਰਨੀਆ ਅਸੈਂਬਲੀ ਵੀ ਪਾਸ ਕਰੂਗੀ। ਪ੍ਰੋਟੈਕਟ ਰੈਜ਼ੀਡੈਂਟਸ ਫਰੋਮ ਟ੍ਰਾਂਸਨੈਸ਼ਨਲ ਰਿਪਰੈਸ਼ਨ। 4 ਸ਼ਬਦ ਇਹਦੀ ਭਾਵਨਾ ਨੂੰ ਸਮਝਣ ਵਾਸਤੇ ਬਹੁਤ ਆ, ਕਿ ਜਿਹੜੇ ਇੱਥੋਂ ਦੇ ਨਿਵਾਸੀ ਨੇ, ਨਾਗਰਿਕ ਨੇ, ਉਹਨਾਂ ਨੂੰ ਇਸ ਤੋਂ ਬਚਾਉਣਾ ਕਿਵੇਂ ਹੈ। ਤੇ ਬਚਾਉਣ ਦਾ ਮਤਲਬ ਇਹੀ ਹੈ ਕਿ ਉਹਨਾਂ ਦੇ ਕੋਈ ਨਾ ਕੋਈ ਤਾਂ ਮਗਰ ਲੱਗਿਆ ਹੀ ਹੋਊਗਾ, ਕੋਈ ਨਾ ਕੋਈ ਤਾਂ ਕਿਸੇ ਨਾ ਕਿਸੇ ਦੇ ਟਾਰਗੇਟ ਤੇ ਹੋਣਗੇ, ਜਿਹੜਾ ਪੀੜਤ ਨੇ। ਹਾਂਜੀ, ਵਿਕਟਮ ਨੇ। ਰਾਜਕਰਮਜੀਤ ਸਿੰਘ ਜੀ, ਆਪਾਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਆਪਣੇ ਗੱਲਬਾਤ ਦੇ ਵਿੱਚ ਕਿ ਸਿੱਖਾਂ ਨੂੰ ਦਹਾਕੇ ਹੋ ਗਏ ਦੁਨੀਆ ਨੂੰ ਦੱਸਦੇ ਆ ਵੀ ਇਹ ਕੁਝ ਹੋ ਰਿਹਾ, ਕਿਉਂਕਿ ਉੱਥੋਂ ਦੇ ਸਿਸਟਮ, ਉੱਥੋਂ ਦੀ ਸਟੇਟ, ਉੱਥੋਂ ਦੀ ਮਸ਼ੀਨਰੀ ਦਾ ਕਬਜ਼ਾ ਸੀਗਾ, ਤੇ ਬਾਹਰਲੇ ਮੁਲਕ ਵੀ ਕਿਸੇ ਨਾ ਕਿਸੇ ਪੱਧਰ ਤੇ ਉਸ ਦੇਸ਼ ਦੇ ਵਿੱਚ ਆਪਣੇ ਆਰਥਿਕ ਨੀਤੀਆਂ ਕਰਕੇ ਚੁੱਪ ਰਹਿ ਜਾਂਦੇ ਸੀ, ਜਾਂ ਦਵੱਲੀ ਜੀ ਗੱਲ ਕਰਕੇ ਮਤਲਬ ਆਪਣਾ ਪੱਲਾ ਝਾੜ ਲੈਂਦੇ ਸੀ। ਪਰ ਦੇਖੋ ਇੱਥੇ ਵੀ ਕੁਰਬਾਨੀਆਂ ਕਰਕੇ ਸਥਾਪਿਤ ਹੋਈ ਨਾ ਗੱਲ, ਭਾਈ ਨਿੱਜਰ ਦੇ ਕਤਲ ਤੋਂ ਬਾਅਦ, ਜਾਂ ਪੰਜਵੜ ਦੇ ਕਤਲ ਤੋਂ ਬਾਅਦ, ਜਾਂ ਜਿਹੜਾ ਆਪਣੇ ਪੰਨੂ ਹੋਰਾਂ ਦੇ ਕਤਲ ਦੀ, ਹਾਂਜੀ, ਜਾਂ ਇੰਗਲੈਂਡ ਦੇ ਵਿੱਚ ਭਾਈ ਖੰਡਾ ਜਿਹੜੇ, ਹਾਂਜੀ, ਉਹਨਾਂ ਦੇ ਮਤਲਬ ਇੱਥੇ ਵੀ ਸ਼ਹਾਦਤਾਂ ਦੇ ਕੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਐਸਟੈਬਲਿਸ਼ ਕੀਤੀ ਇਹ ਗੱਲ ਕਿ ਸਾਨੂੰ ਕੱਲਾ ਉੱਥੇ ਨਹੀਂ ਖਤਰਾ, ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਵੀ ਟਾਰਗੇਟ ਕੀਤਾ ਜਾ ਰਿਹਾ। ਬਿਲਕੁਲ, ਇਹਦੇ ਵਿੱਚ ਜਿਹੜੀਆਂ ਪ੍ਰਵੀਨ ਜੀ ਕੋਈ ਦੋ ਰਾਵਾਂ ਇਸ ਦੇ ਵਿੱਚ ਨਹੀਂ ਬਚੀਆਂ, ਜੋ ਕੁਛ ਜਿਹੜਾ ਇਹ ਇਸ ਟਾਈਮ ਹੋ ਰਿਹਾ ਹੈ। ਹਾਂਜੀ, ਔਰ ਕੋਈ ਇਹ ਮੁੱਕਿਆ ਨਹੀਂ ਦੌਰ, ਇਹ ਚੱਲ ਰਿਹਾ ਹਲੇ ਵੀ। ਇਸੇ ਕਰਕੇ ਜਿਹੜਾ ਬਿੱਲ ਦੀ ਅਹਿਮੀਅਤ ਹੋਰ ਸਗੋਂ ਵੱਧ ਜਾਂਦੀ ਹੈ। ਇੱਕ ਤਾਂ ਹੁੰਦਾ ਨਾ ਕਿ ਚੀਜ਼ਾਂ ਲੰਘੀਆਂ ਬਾਅਦ ਆਪਾਂ ਕੋਈ ਹੰਭਲਾ ਮਾਰਦੇ ਹਾਂ, ਆਪਾਂ ਕਹਿੰਦੇ ਕਿ ਯਾਰ ਉਦੋਂ ਇਹ ਰੁਕਿਆ ਨਹੀਂ, ਜਾਂ ਉਦੋਂ ਇਹ ਹੋਇਆ ਸੀ। ਇਹ ਹੈ ਤੇ ਹੋ ਰਿਹਾ ਹੈ। ਇਸ ਕਰਕੇ ਇਸ ਬਿੱਲ ਦੀ ਜਿਹੜੀ ਭਾਵਨਾ ਉਹ ਵੀ ਬਹੁਤ ਅਹਿਮੀਅਤ ਰੱਖਦੀ ਹੈ, ਤੇ ਜਿਹੜਾ ਇਹਦਾ ਪਾਸ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ। ਬਿਲਕੁਲ, ਇਹ ਜੇ ਨਹੀਂ ਹੁੰਦਾ ਤਾਂ ਫਿਰ ਜਿਹੜੀ ਉਹ ਬੜੀ ਜਿਹੜੀ ਉਹ ਮੁਸ਼ਕਲ ਇਸ ਦੇ ਵਿੱਚ ਆਵੇਗੀ। ਆਪਾਂ ਨੂੰ ਵੀ ਪਤਾ ਹੈ ਵੀ ਕੀ ਕੁਛ ਜਿਹੜਾ ਉਹ ਹੁੰਦਾ ਰਿਹਾ ਹੈ, ਤੇ ਕੀ ਕੁਛ ਜਿਹੜਾ ਉਹ ਹੋ ਰਿਹਾ। ਮੈਂ ਇਹ ਜਿਹੜਾ ਆਪਣੇ ਸਰੋਤਿਆਂ ਨੂੰ ਦੱਸ ਰਿਹਾ, ਮੈਂ ਲਿੰਕ ਜਿਹੜਾ ਆ ਜੋ ਚੱਲ ਰਿਹਾ ਲਾਈਵ ਆ ਇਸ ਟਾਈਮ, ਉਸ ਦੇ ਹੇਠਾਂ ਜਿਹੜਾ ਫੇਰ ਅਸੀਂ ਪਾ ਰਹੇ ਹਾਂ ਫੇਸਬੁੱਕ ਤੇ YouTube ਦੇ ਉੱਤੇ, ਜਿਹੜਾ ਸਾਡਾ ਦੋਨਾਂ ਦੇ ਉੱਤੇ, ਤਾਂ ਜੋ ਤੁਸੀਂ ਇਸ ਨੂੰ ਕਲਿੱਕ ਕਰਕੇ ਸਾਈਨ ਜਿਹੜਾ ਉਹ ਕਰ ਸਕੋ। ਸਾਈਨ ਕਰਨਾ ਬਹੁਤ ਹੀ ਸੌਖਾ ਹੈ, ਕੁਛ ਹੀ ਸੈਕਿੰਡ ਜਿਹੜੇ ਉਹ ਲੱਗਦੇ ਆ। ਜਿਹੜੇ ਬਜ਼ੁਰਗ ਜਾਂ ਜਿਹੜੇ ਉਹ ਲੋਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਤਾਂ ਉਹ ਭਾਈ ਆਪਣੇ ਘਰੇ ਜਿਹੜੇ ਨਿਆਣੇ ਆ ਜਾਂ ਸਿਆਣੇ ਆ, ਜਾਂ ਜਿਹੜੇ ਇਸ ਤੋਂ ਵਾਕਿਫ ਨੇ ਵੀ ਕਿੱਦਾਂ ਹੋਣਾ ਆ, ਸੋ ਇਸ ਕਰਕੇ ਜਿਹੜਾ ਆ ਉਹ ਤੁਸੀਂ ਉਹਨਾਂ ਨੂੰ ਕਹਿ ਦਿਓ, ਤਾਂ ਜੋ ਉਸ ਲਿੰਕ ਨੂੰ ਜਿਹੜਾ ਆ ਉੱਥੋਂ ਲੱਭ ਕੇ ਤੁਹਾਡੇ ਵੱਲੋਂ ਜਿਹੜਾ ਉਹ ਕਰ ਦੇਣ। ਪਰਿਵਾਰ ਦੇ ਜਿੰਨੇ ਜੀ ਆ ਸਾਰੇ ਜਾਣੇ ਸਾਈਨ ਕਰਕੇ ਕਰ ਲਓ। ਬਹੁਤ ਯਾਰ ਨਾ, ਆਪਾਂ ਜਦੋਂ ਬਾਹਰ ਜਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਆਮ ਵੀ ਜਦੋਂ ਆਪਾਂ ਬਹਿਨੇ ਉੱਠਦੇ ਹਾਂ, ਆਪਾਂ ਕਹਿੰਦੇ ਕਿ ਯਾਰ ਕੋਈ ਆਪਾਂ ਹਮੇਸ਼ਾ ਇਹ ਗੱਲ ਦੀ ਲੋੜ ਮਹਿਸੂਸ ਕਰਦੇ ਹਾਂ ਕਿ ਕੋਈ ਮਨ 'ਚ ਕੋਈ ਗੱਲ ਐਸੀ ਤੁਰੇ ਜਿਹਦੇ ਨਾਲ ਸਾਡੀ ਆਵਾਜ਼ ਬੁਲੰਦ ਹੋਵੇ। ਬਿਲਕੁਲ। ਹੁਣ ਜਦੋਂ ਇਹ
ਪਲੇਟਫਾਰਮ ਕਹਿ ਲਓ ਜਾਂ ਬਿੱਲ ਦੇ ਰੂਪ ਦੇ ਵਿੱਚ ਇੱਕ ਮੌਕਾ ਕਹਿ ਲਓ, ਇਹ ਮਿਲਿਆ ਤਾਂ ਇਹਨੂੰ ਜਾਣ ਨਹੀਂ ਦੇਣਾ ਚਾਹੀਦਾ, ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਇਹੋ ਜਿਹੇ ਮਰਹਲੇ ਕਦੇ ਉੱਠਦੇ ਨੇ। ਬਹੁਤ ਬਹੁਤ ਇਹ ਇਤਿਹਾਸਿਕ ਆ, ਕਿਉਂਕਿ ਹਾਂਜੀ, ਅੱਜ ਜਿਹੜੀ ਆ ਡਾਕਟਰ ਬੈਂਸ ਆ, ਇਹਨੇ ਕੋਸ਼ਿਸ਼ ਕੀਤੀ ਆ। ਹਾਂਜੀ, ਹਾਂਜੀ। ਆਪਣੇ ਵੈਸੇ ਹੀ ਬਹੁਤ ਘੱਟ ਆ ਜਿਹੜੇ ਉੱਥੇ ਪਹੁੰਚੇ ਆ, ਪਹੁੰਚੇ ਆ, ਤੇ ਹਾਂਜੀ। ਪਹੁੰਚ ਕੇ ਆਪਣੀ ਗੱਲ ਗੱਲ ਕੋਈ ਕਰਨ ਕਰਨਾ, ਵਾਲਾ, ਹਾਂਜੀ, ਹਾਂ। ਉਹ ਹੋਰ ਵੀ ਘੱਟ ਹੁੰਦੇ ਆ। ਹੋਰ ਵੀ ਘੱਟ। ਉਹ ਵੀ ਜਿਗਰਾ ਚਾਹੀਦਾ। ਸੋ ਉਹ ਦਿਖਾ ਰਹੇ ਆ, ਸੋ ਉਸਦੀ ਮਦਦ, ਉਸਦੀ ਇਹ ਜਿਹੜੀ ਸਪੋਰਟ ਇਹੀ ਆ ਵੀ ਭਾਈ ਤੁਸੀਂ ਵੱਧ ਤੋਂ ਵੱਧ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਜਿਹੜੀ ਉਹ ਕੋਸ਼ਿਸ਼ ਜੀ, ਜਿਹੜੀ ਉਹ ਕਰੋ। ਅਦਰਵਾਈਜ਼ ਫਿਰ ਬਾਅਦ ਦੇ ਵਿੱਚ ਕਹਿਣਾ ਵੀ ਉਹ ਉਦੋਂ ਕਰ ਲੈਂਦੇ ਤਾਂ ਚੰਗਾ ਸੀਗਾ, ਸੀ, ਹਾਂਜੀ। ਮੌਕਾ ਜਿਹੜਾ ਹੁੰਦਾ, ਕਿਉਂਕਿ ਬਿੱਲਾਂ ਨੂੰ ਪਾਸ ਕਰਾਉਣਾ ਔਖਾ ਹੁੰਦਾ, ਔਖਾ ਹੁੰਦਾ, ਹਾਂਜੀ। ਜਿਹੜੇ ਪਾਸ ਹੋਏ ਨੂੰ ਕੈਂਸਲ ਕਰਾਉਣਾ ਉਹ ਵੀ ਔਖਾ। ਉਹ ਵੀ ਔਖਾ ਹੀ ਹੁੰਦਾ। ਹਨਾ। ਆਪਾਂ SB 553 ਦੇ ਉੱਤੇ ਕਿੰਨੀ ਜੱਦੋ-ਜਹਿਦ ਲੋਕਾਂ ਦੀ ਵੇਖੀ ਦੇਖੀ ਹੋਈ ਆ, ਹਨਾ? ਮਤਲਬ ਇੰਨੇ ਜ਼ਿਆਦਾ ਲੋਕਾਂ ਦੇ ਉਲਟ ਹੋਣ ਦੇ ਬਾਵਜੂਦ ਬਾਵਜੂਦ ਫਿਰ ਵੀ ਪਾਸ ਉਹ ਹੋ ਗਿਆ। ਪਾਸ ਜਿਹੜਾ ਉਹ ਹੋ ਗਿਆ। ਹਾਂਜੀ। ਸੋ ਨੁਕਸਾਨ ਕਰਨ ਵਾਲੇ ਬਥੇਰੇ ਬੈਠੇ ਹਾਂਜੀ, ਹੁੰਦੇ ਆ, ਹਾਂਜੀ, ਬਿਲਕੁਲ। ਤੇ ਇਸ ਲਈ ਸੋ ਜ਼ਰੂਰੀ ਆ ਵੀ ਤੁਸੀਂ ਵੱਧ ਤੋਂ ਵੱਧ ਇਸ ਦੇ ਵਿੱਚ ਤੁਸੀਂ ਸਪੋਰਟ ਜੀ। ਜਿਹੜੀ ਉਹ ਜ਼ਰੂਰ ਕਰੋ। ਹਾਂਜੀ। ਰਾਜਕਰਮਜੀਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸ ਬਿੱਲ ਦੇ ਹੋਰ ਅਹਿਮ ਪਹਿਲੂਆਂ ਦੇ ਉੱਤੇ ਵੀ ਚਰਚਾ ਕਰਾਂਗੇ। ਜੀ ਬਿਲਕੁਲ, ਤੇ ਨਾਲ ਅੱਜ ਦੀ ਜਿਹੜੀ ਇੱਕ ਹੋਰ ਅਹਿਮ ਜਿਹੜੀ ਖਬਰ ਆ, ਜਿਹੜੀ ਹਾਂਜੀ। ਉਸ ਉੱਤੇ ਵੀ ਆਪਾਂ ਚਰਚਾ ਕਰਦੇ ਹਾਂ, ਜੋ ਕਿ ਜੁੜੀ ਹੋਈ ਆ, ਉਹ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਮੁੱਦਾ ਆ, ਹਾਂਜੀ। ਤੇ ਨਿਖਿਲ ਗੁਪਤਾ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਹਾਂ। ਤੇ ਜੇ ਤੁਹਾਡੇ ਕੋਈ ਵਿਚਾਰ ਨੇ ਇਸ ਬਿੱਲ ਦੇ ਬਦਲੇ ਤੇ ਜਾਂ ਉਸ ਖਬਰ ਦੇ ਬਾਬਤ ਹੋਏ, ਤਾਂ ਤੁਸੀਂ ਸ਼ੇਅਰ ਵੀ ਜਿਹੜੇ ਕਰ ਸਕਦੇ ਹੋ ਕਾਲ ਕਰਕੇ 408-272-52। ਜਾਂ ਇਹਦੇ ਨਾਲ ਇਸ ਬਿੱਲ ਦੇ ਉਹਨੂੰ ਪਾਸ ਕਰਾਉਣ ਦੇ ਲਈ ਲਾਮਬੰਦੀ ਕਿਵੇਂ ਕੀਤੀ ਜਾਵੇ? ਹਾਂਜੀ, ਤੁਹਾਡੇ ਸੁਝਾਅ ਵੀ, ਦਿਨ ਥੋੜੇ ਰਹਿ ਗਏ ਆ। ਹਾਂਜੀ, ਤੁਹਾਡੇ ਪਰਸੋਂ ਹੀ ਆਉਣਾ ਆ। ਹਾਂ, ਸੁਝਾਅ ਵੀ ਬੇਸ਼ਕੀਮਤੀ ਨੇ, ਤੁਸੀਂ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ। ਪਰਸੋਂ ਮੈਂ ਐਵੇਂ ਕਹੀ ਜਾਂਦਾ, ਮਾਫੀ ਚਾਹੁੰਦਾ, ਵੀਰਵਾਰ ਨੂੰ, ਕੱਲ ਨੂੰ ਹੀ ਆ। ਕੱਲ ਨੂੰ ਹੀ ਆ। ਸੋ ਕੁਝ ਘੰਟੇ ਆਪਣੇ ਕੋਲ ਬਚੇ ਆ। ਸੋ ਲਾ ਦੋ ਜ਼ੋਰ, ਥੋੜਾ ਜਿਹਾ ਸਰਗਰਮ ਹੋਣਾ। ਹਾਂ, ਵੀ ਦੱਬ ਕੇ ਸਪੋਰਟ ਕਰੋ। ਹਾਂਜੀ। ਦੱਬ ਕੇ ਜਿਹੜੇ ਲਿੰਕ ਆ ਉਹ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤੇ ਕਾਲ ਦੱਬ ਕੇ ਜਿਹੜੇ ਆਪਣੇ ਪਰਿਵਾਰ ਦੇ ਜਿੰਨੇ ਜੀ ਆ, ਸਾਰਿਆਂ ਦੇ ਜਿਨ੍ਹਾਂ ਦੇ ਈਮੇਲ ਹੈਗੇ, ਸਾਰੇ ਜਾਣੇ ਮਿਲ ਕੇ ਜਿਹੜਾ ਉਹ ਕਰਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਜੀ, ਆਪਾਂ ਗੱਲ ਕਰ ਰਹੇ ਸੀਗੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਤੇ ਜਿਹੜਾ ਬਿੱਲ AB 3027 ਜਿਹੜਾ ਆ ਰਿਹਾ ਉਸ ਨੂੰ ਲੈ ਕੇ ਉਹਦੀ ਅਹਿਮੀਅਤ ਕੀ ਹੈ ਤੇ ਕਿਉਂ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ। ਉਹਦੇ ਤੇ ਲਾਮਬੰਦੀ ਕੁਛ ਹੀ ਘੰਟੇ ਬਚੇ ਨੇ, ਉਸ ਤੋਂ ਬਾਅਦ ਇਹ ਫਲੋਰ ਤੇ ਚਲਾ ਜਾਣਾ। ਇਹਨੂੰ ਪਾਸ ਕਰਾਉਣਾ ਹੁਣ ਇਖਲਾਕੀ ਤੌਰ ਤੇ ਆਪਣੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਤੁਸੀਂ ਈਮੇਲ ਦਾ ਜ਼ਿਕਰ ਕੀਤਾ ਸੀ, ਈਮੇਲ ਕਰਨ ਦੇ ਲਈ ਜਾਂ ਆਪਣੀ ਰਾਏ ਰੱਖਣ ਦੇ ਲਈ ਇਹਦੇ ਲਈ ਕੈਲੀਫੋਰਨੀਆ ਦਾ ਨਿਵਾਸੀ ਹੋਣਾ ਜ਼ਰੂਰੀ ਹੈ ਜਾਂ ਕੋਈ ਸ਼ਰਤਾਂ ਨੇ, ਉਹ ਵੀ ਜ਼ਰੂਰ ਦੱਸਿਓ। ਸਿਰਫ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ ਤੁਸੀਂ। ਠੀਕ ਹੈ ਜੀ। ਤੁਹਾਡੇ ਇੱਥੇ ਦਾ ਐਡਰੈਸ ਜਿਹੜਾ ਉਹ ਤੁਹਾਡਾ ਹੋਣਾ ਚਾਹੀਦਾ ਆ। ਬਾਕੀ ਜੇ ਤੁਸੀਂ ਇਮੀਗ੍ਰੇਸ਼ਨ ਸਟੇਟਸ ਵਾਲੀ ਜੇ ਕੋਈ ਗੱਲ ਕਰ ਰਹੇ ਆ ਤਾਂ ਉਹਦਾ ਕੋਈ ਮਤਲਬ ਨਹੀਂ ਹੈ। ਠੀਕ ਹੈ ਜੀ, ਠੀਕ। ਇੱਥੇ ਤਾਂ ਆਪਣੇ ਤਾਂ ਬਹੁਤ ਸਾਰੇ ਪ੍ਰੋਗਰਾਮ ਆ ਸਾਰਿਆਂ ਦੇ ਲਈ ਖੁੱਲੇ, ਚਾਹੇ ਤੁਸੀਂ ਜਿਹੜੇ ਉਹ ਸਿਟੀਜ਼ਨ ਆ ਤੇ ਚਾਹੇ ਤੁਸੀਂ ਹੁਣੇ ਬਾਰਡਰ ਕ੍ਰਾਸ ਕਰਕੇ ਆਏ, ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਵੀ ਹੈਗਾ, ਉਹਨਾਂ ਲਈ ਜੇ ਪ੍ਰੋਗਰਾਮ ਹੈਗੇ ਆ ਤੇ ਤੁਸੀਂ ਇਹਨਾਂ ਦੇ ਰਹਿਣ ਵਾਲੇ ਆ ਤੇ ਤੁਸੀਂ ਇੱਥੇ ਇਹਨਾਂ ਨੂੰ ਜਿਹੜਾ ਉਹ ਦੱਸ ਸਕਦੇ ਆ। ਤੇ ਇੱਕ ਚੀਜ਼ ਜਿਹੜਾ ਜ਼ਰੂਰ ਦੱਸੀਏ, ਪਰਿਵਾਰ ਦੇ ਜਿੰਨੇ ਜੀ ਆ ਜਿੰਨਿਆਂ ਦੀਆਂ ਈਮੇਲਸ ਉਹਨਾਂ ਦੇ ਥਰੂ ਤੁਸੀਂ ਜਿਹੜਾ ਇਹ ਕਰ ਹਾਂਜੀ। ਇਹ ਵੀ ਅੱਜ ਕੱਲ ਦੇਖਦੇ ਨਾ ਆਪਾਂ, ਹਰ ਇੱਕ ਪਰਿਵਾਰ ਹਰ ਇੱਕ ਮੋਬਾਈਲ 'ਚ ਇੱਕ ਲੌਗਇਨ ਆਈਡੀ ਹੈਗੀ ਉਹਦੇ ਬਿਨਾਂ ਚੱਲਦਾ ਨਹੀਂ। ਦੋ ਵੀ ਨਹੀਂ, ਉਦੋਂ ਕਿਸੇ ਦੀ ਜੀਮੇਲ ਵੀ ਆ, ਕਿਸੇ ਦੀ ਆਈਕਲਾਊਡ ਆ, ਕਿਸੇ ਦੀ ਪਹਿਲਾਂ ਹੀ ਦੋ ਆ, ਕਿਸੇ ਕੋਲ ਯਾਹੂ ਵੀ ਆ, ਪੁਰਾਣੀਆਂ ਵੀ ਕਈਆਂ ਦੀਆਂ ਜਿਹੜੀਆਂ ਹੈਗੀਆਂ। ਸੋ ਤੁਸੀਂ ਵੱਧ ਤੋਂ ਵੱਧ ਜਿਹੜੀ ਆ ਉਹ ਤੁਸੀਂ ਕਰਨੀ ਆ। ਪਰਿਵਾਰ ਦੇ ਜਿੰਨੇ ਜੀ ਤੁਹਾਡੇ ਉਸ ਐਡਰੈਸ ਦੇ ਉੱਤੇ ਰਹਿ ਰਹੇ ਆ ਉਹ ਸਾਰੇ ਜਾਣੇ ਈਮੇਲ ਜਿਹੜੀ ਉਹ ਕਰ ਸਕਦੇ ਆ। ਇਮੀਗ੍ਰੇਸ਼ਨ ਦਾ ਕੋਈ ਮਤਲਬ ਨਹੀਂ, ਜਿਹੜਾ ਅਸਾਈਲਮ ਵਾਲਾ ਤਾਂ ਉਹਦਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹ ਤਾਂ ਇਹੀ ਤਾਂ ਕਹਿ ਰਿਹਾ ਆ। ਹਾਂਜੀ, ਉਹਦਾ ਤਾਂ ਦਾਅਵਾ ਹੀ ਇਹ ਆ। ਉਹਦਾ ਤਾਂ ਦਾਅਵਾ ਹੀ ਇਹ ਆ ਵੀ ਸਾਨੂੰ ਬੋਲਣ ਨਹੀਂ ਦਿੰਦੇ। ਸਾਡੀ ਉੱਥੇ ਸੰਗੀ ਘੁੱਟਦੇ ਆ, ਉਹ ਤਾਂ ਹੁਣ ਬਾਹਰ ਵੀ ਘੁੱਟਣ ਲੱਗ ਗਏ। ਤੁਸੀਂ ਇਹ ਦਿਖਾਓਗੇ, ਇਹ ਤੁਹਾਡਾ ਪ੍ਰੂਫ ਆ, ਇਹ ਤੁਹਾਡਾ ਰੈਕਡ ਆ ਵੀ ਤੁਸੀਂ ਆਹ ਕੁਛ ਬਾਹਰ ਬੈਠੇ ਕਾਰਵਾਈ ਕੀ ਕਰਦੇ। ਕਿਉਂਕਿ ਅਕਸਰ ਆਪਾਂ ਜਦੋਂ ਅਟਰਨੀ ਟਿਰਕੇਣਾ ਜੀ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਆ, ਉਹ ਕਹਿੰਦੇ ਗਤੀਵਿਧੀਆਂ ਵਹਿੰਦੇ ਆ, ਐਕਟੀਵਿਟੀ ਵਹਿੰਦੇ ਆ। ਇਹ ਵੀ ਇੱਕ ਤੁਹਾਡੀ ਬਹੁਤ ਵੱਡੀ ਐਕਟੀਵਿਟੀ ਆ ਵੀ ਤੁਸੀਂ ਆਵਾਜ਼ ਜਿਹੜੀ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਜ਼ਰੀਏ ਦੱਬ ਰਹੇ ਜਿਹੜੀ ਆ, ਉਹਦੇ ਉਲਟ ਵੀ ਤੁਸੀਂ ਜਿਹੜਾ ਉਹ ਬੋਲੇ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਬੋਲੇ ਆ। ਸੋ ਜਿਨ੍ਹਾਂ ਦੇ ਪੋਲੀਟੀਕਲ ਅਸਾਈਲਮ ਵਾਲੇ ਕੇਸ ਆ, ਚਾਹੇ ਉਹ ਪਾਸ ਵੀ ਹੋ ਚੁੱਕੇ ਆ ਤੇ ਚਾਹੇ ਉਹਨਾਂ ਦੇ ਚੱਲ ਰਹੇ ਆ, ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਇਹ ਅਹਿਮ ਆ ਵੀ ਕੱਲ ਤੋਂ ਪਹਿਲਾਂ ਇਹ ਜਿਹੜੇ ਲਿੰਕ ਦੇ ਜ਼ਰੀਏ ਤੁਸੀਂ ਜਾ ਕੇ ਤੇ ਆਪਣੀ ਜਿਹੜੇ ਅਸੈਂਬਲੀ ਮੈਂਬਰ ਨੂੰ ਇਹ ਬੇਨਤੀ ਕਰਨੀ, ਗੁਜ਼ਾਰਿਸ਼ ਕਰਨੀ ਵੀ ਇਸ ਬਿੱਲ ਨੂੰ ਜ਼ਰੂਰ ਪਾਸ ਕੀਤਾ ਜਾਵੇ। ਹਾਂਜੀ, ਇਹ ਵੀ ਦੇਖੋ ਤੁਸੀਂ ਫਰੀडम ਆਫ ਸਪੀਚ ਦਾ ਦਾਇਰਾ ਵਸੀਹ ਹੈ ਕਿ ਤੁਸੀਂ ਇੱਥੇ ਸਿਰਫ ਹਾਜ਼ਰ ਹੋਣੇ ਚਾਹੀਦੇ ਆ ਫਿਜ਼ੀਕਲੀ, ਤੁਹਾਨੂੰ ਅਧਿਕਾਰ ਫਿਰ ਵੀ ਆਪਣੀ ਰਾਏ ਰੱਖਣ ਦਾ। ਹਾਂਜੀ, ਬਿਲਕੁਲ। ਕਿੱਡਾ ਦਾਇਰਾ ਵਸੀਹ ਆ, ਮਤਲਬ ਨਹੀਂ ਤਾਂ ਕਿੰਨੀਆਂ ਬੰਦਸ਼ਾਂ ਹੁੰਦੀਆਂ ਨੇ, ਕਿੰਨੀਆਂ ਫਾਰਮੈਲਿਟੀਜ਼ ਹੁੰਦੀਆਂ ਨੇ ਕਿ ਬਈ, ਕਿਉਂਕਿ ਉਹਦੇ ਵਿੱਚ ਕੋਈ ਨਹੀਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ। ਕੋਈ ਨਹੀਂ ਤੁਹਾਨੂੰ ਪੁੱਛ ਰਿਹਾ, ਸਿਰਫ ਨਾਮ, ਸਟਰੀਟ ਐਡਰੈਸ, ਤੁਹਾਡਾ ਸ਼ਹਿਰ, ਤੁਹਾਡਾ ਫੋਨ ਨੰਬਰ, ਤੇ ਫੋਨ ਨੰਬਰ ਵੀ ਕੋਈ ਜ਼ਰੂਰੀ ਨਹੀਂ ਆ, ਤੇ ਈਮੇਲ ਐਡਰੈਸ ਜਿਹੜੀ ਆ ਉਹ ਤੁਹਾਨੂੰ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਚਾਹੀਦੀ ਆ। ਔਰ ਇੱਥੇ ਬਹੁਤ ਜਲਦੀ ਜਿਹੜਾ ਉਸ ਦੇ ਨਾਲ ਤੁਸੀਂ ਕਰ ਸਕਦੇ ਹੋ। ਉਹਦਾ ਇੱਕ ਟਾਈਨੀ URL ਵੀ ਜਿਹੜਾ ਉਹ ਬਣਿਆ ਪਿਆ ਹੈਗਾ ਆ, ਤੇ ਉਹ ਕਮੈਂਟਸ ਦੇ ਵਿੱਚ ਵੀ ਅਸੀਂ ਪਾਇਆ tinyurl.com/AB3027 assembly। ਹਾਂਜੀ, ਇਹਦੇ ਚ ਹਿਚਕਚਾਹਟ ਵਾਲੀ ਕੋਈ ਗੱਲ ਨਹੀਂ। ਜੇ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਅਸੀਂ ਤੁਹਾਨੂੰ ਦੱਸ ਦਿਆਂਗੇ ਜਿਹੜੀਆਂ ਗੱਲਾਂ ਵੀ ਅਸੀਂ ਕਰ ਰਹੇ ਹਾਂ ਜਾਂ ਜਿਹੜੇ ਵੀ ਤੁਹਾਨੂੰ ਦੱਸ ਰਹੇ ਹਾਂ ਕਿਸ ਤਰੀਕੇ ਨਾਲ ਤੁਸੀਂ ਲੌਗਇਨ ਕਰਨਾ ਹੈ ਜਾਂ ਕੀ ਜਾਣਕਾਰੀਆਂ ਤੁਸੀਂ ਕਾਲ ਕਰਕੇ। ਲੌਗਇਨ ਨਹੀਂ ਕਰਨਾ, ਮੈਂ ਇੱਕ ਵਾਰੀ ਫੇਰ ਕਲੀਅਰ ਹਾਂਜੀ ਸੌਰੀ, ਉਹ ਮੈਂ ਸ਼ਬਦ ਦੂਰੀ ਵਾਰੀ ਯੂਜ਼ ਕਰ ਗਿਆ। ਮੈਂ ਉਹ ਇਸ ਲਈ ਕਹਿਣਾ ਕਿਉਂਕਿ ਬੰਦਾ ਕਈ ਵਾਰੀ ਸੋਚਦਾ ਵੀ ਪਤਾ ਨਹੀਂ ਮੈਨੂੰ ਅਕਾਊਂਟ ਬਣਾਉਣਾ ਪੈਣਾ ਹੈ, ਤੇ ਫਿਰ ਜਿਹੜਾ ਉਹ ਕਰਨਾ ਕੁਛ ਨਹੀਂ ਬਣਾਉਣਾ। ਸਿਰਫ ਤੁਸੀਂ ਆਪਣਾ ਨਾਮ, ਪਤਾ, ਈਮੇਲ ਐਡਰੈਸ ਭਰਨੀ ਆ ਤੇ ਉਹ ਆਟੋਮੈਟਿਕਲੀ ਜਿਹੜੀ ਉਹ ਤੁਹਾਡੇ ਅਸੈਂਬਲੀ ਮੈਂਬਰ ਜਿਹੜਾ ਵੀ ਹੈਗਾ ਆ ਉਹ ਤੁਹਾਡੀ ਐਡਰੈਸ ਤੋਂ ਉਹਨਾਂ ਨੇ ਸ਼ਨਾਖਤ ਕਰ ਲੈਣੀ ਵੀ ਕਿਹੜਾ ਆ, ਤੇ ਉਹਨੂੰ ਜਿਹੜੀ ਆਟੋਮੈਟਿਕਲੀ ਈਮੇਲ ਕੱਲ ਹੋ ਜਾਣੀ ਆ। ਸੋ ਕੋਈ ਲੌਗਇਨ ਨਹੀਂ ਕਰਨ ਦੀ ਲੋੜ, ਕੋਈ ਅਕਾਊਂਟ ਨਹੀਂ ਬਣਾਉਣਾ, ਸਿਰਫ ਆਪਣਾ 3-4 ਚੀਜ਼ਾਂ ਜਿਹੜੀਆਂ ਭਰਨੀਆਂ ਆ ਤੇ ਇਹ ਜਿਹੜੀ ਆ ਚਿੱਠੀ
ਆਟੋਮੈਟਿਕਲੀ ਡਿਜੀਟਲ ਚਿੱਠੀ ਜਿਹੜੀ ਉਹ ਤੁਹਾਡੀ ਡਿਜੀਟਲ ਚਿੱਠੀ ਘੱਲ ਹੋ ਜਾਣੀ ਆ। ਉਦਾਂ ਤਾਂ ਚਲੋ ਜਿਵੇਂ ਆਪਾਂ ਕੋਈ ਸੈਕਿੰਡ ਦਾ ਹੀ ਜ਼ਿਕਰ ਕੀਤਾ ਸੀਗਾ ਵੀ ਸੈਕਿੰਡ ਇੰਨਾ ਕੁ ਭਰਨ ਨੂੰ ਤਾਂ ਹੁਣ ਕਿੰਨਾ ਕੁ ਟਾਈਮ ਲੱਗਦਾ, ਨਿਆਣੇ ਵੀ ਭਰ ਲੈਂਦੇ ਬਹੁਤ ਜਲਦੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ। ਸੋ ਗੁਰੂ ਘਰਾਂ ਦੇ ਵਿੱਚ ਟੇਬਲ ਲਾ ਕੇ ਸਾਈਨ ਕਰਨ ਦੀ ਵੀ ਸਲਾਹ ਆਈ ਸੀਗੀ ਪਹਿਲਾਂ, ਉਹ ਵੀ ਠੀਕ ਆ, ਪਰ ਹੁਣ ਇਹ ਕੱਲ ਨੂੰ ਆ। ਹਾਂਜੀ, ਸੋ ਥਰਸਡੇ ਨੂੰ ਆ, ਕੱਲ ਨੂੰ ਆ। ਸੋ ਇਸ ਲਈ ਅੱਜ ਜਿਹੜਾ ਉਹ ਤੁਸੀਂ ਜ਼ਰੂਰ ਘੱਲ ਦਿਓ। ਹਾਂਜੀ, ਜੇ 2 ਹਫ਼ਤੇ ਜਾਂ 3 ਹਫ਼ਤਿਆਂ ਦਾ ਸਮਾਂ ਹੁੰਦਾ ਫਿਰ ਚਲੋ ਹੋ ਜਾਂਦਾ, ਹਫ਼ਤੇ ਦਾ ਵੀ ਤੋਂ ਬਾਅਦ ਚ ਵੀ ਹੁੰਦਾ ਤਾਂ ਵੀ ਕਰ ਲੈਂਦੇ, ਬਟ ਹੁਣ ਇਹ ਜ਼ਰੂਰੀ ਆ ਵੀ ਤੁਸੀਂ ਇਸ ਦੇ ਉੱਤੇ ਜ਼ੋਰ ਲਾਓ। ਹਾਂਜੀ, ਬਾਕੀ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਗੱਲ ਹੈ ਨਾ, ਉਸ ਦੇ ਵਿੱਚ ਅੱਗੇ ਵਧੀਏ। ਹਾਂਜੀ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਸੀਗਾ, ਜਿਸ ਦੇ ਵਿੱਚ ਗੁਰਪਤਵੰਤ ਪੰਨੂ ਜਿਹੜੇ ਸਿੱਖ ਫਾਰ ਜਸਟਿਸ ਦੇ ਕੌਂਸਲ ਆ, ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਜਾ ਰਹੀ ਸੀ, ਸੁਪਾਰੀ ਦਿੱਤੀ ਗਈ ਸੀ। ਉਸ ਮਾਮਲੇ ਵਿੱਚ ਨਿਖਿਲ ਗੁਪਤਾ ਨਾਮਜ਼ਦ ਹੋਇਆ ਸੀ। ਨਵੰਬਰ ਦੇ ਵਿੱਚ ਇਹ ਨਾਮਜ਼ਦਗੀ ਆਈ ਸੀ ਸਾਹਮਣੇ, ਜਨਤਕ ਹੋਈ ਸੀਗੀ ਜਦ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਦਾ ਨਾਮ ਜਿਹੜਾ ਉਹ ਐਲਾਨਿਆ ਸੀ ਅਦਾਲਤੀ ਦਸਤਾਵੇਜ਼ਾਂ ਚ ਨਾਲ CC1 ਕਰਕੇ, ਜੋ ਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਨੇ ਬਾਅਦ ਦੇ ਵਿੱਚ ਕਲੀਅਰ ਕੀਤਾ ਵੀ ਇਹ ਜਿਹੜਾ CC1 ਆ ਕੋਈ ਹੋਰ ਨਹੀਂ, ਇਹ ਰॉ ਦਾ ਏਜੰਟ ਵਿਕਰਮ ਯਾਦਵ ਨਾਂ ਦਾ ਜਿਹੜਾ ਉਹ ਬੰਦਾ ਆ, ਜੋ ਕਿ ਜਿਹਦੇ ਇਸ਼ਾਰਿਆਂ ਦੇ ਉੱਤੇ ਨਿਖਿਲ ਗੁਪਤਾ ਇਹ ਸਾਰੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਜਦ ਜੂਨ ਦੇ ਵਿੱਚ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਹੁੰਦੀ ਆ, ਉਸੇ ਦੌਰਾਨ ਹੀ ਪੰਨੂ ਹੁਣਾਂ ਦੇ ਕਤਲ ਦੀ ਜਿਹੜੀ ਸਾਜ਼ਿਸ਼ ਘੜੀ ਜਾ ਰਹੀ ਹੁੰਦੀ ਆ, ਉਦੋਂ ਉਹ ਪੈਸੇ ਪੂਸੇ ਦੇ ਕੇ, ਡਾਲਰ ਦੇ ਕੇ ਜਿਹੜਾ ਉਹ ਇੰਡੀਆ ਨੂੰ ਚਲੇ ਜਾਂਦਾ ਆ। ਪਰ CIA ਜਾਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਚਲਾਕੀ ਵਰਤਦੇ ਹੋਏ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਚੈੱਕ ਰਿਪਬਲਿਕ ਪ੍ਰਾਗ ਦੇ ਵਿੱਚ ਜਿਹੜਾ ਉਹ ਬੁਲਾਇਆ, ਜਿੱਥੇ ਉਤਰਦੇ ਆਈ ਇਸ ਨੂੰ ਜਹਾਜ਼ ਚੋਂ ਗ੍ਰਿਫਤਾਰ ਕਰ ਲਿਆ ਗਿਆ। ਫੋਨ ਇਹਦਾ ਲੈ ਲਿਆ ਗਿਆ, ਇਹਦਾ ਲੈਪਟਾਪ ਲੈ ਲਿਆ ਗਿਆ, ਜਿਹਦੇ ਵਿੱਚ ਵਾਸ਼ਿੰਗਟਨ ਪੋਸਟ ਇਹ ਵੀ ਦਾਅਵਾ ਕਰਦੀ ਆ ਵੀ ਰਾਹ ਦੇ ਅਫਸਰਾਂ ਦੀ ਹੋਰ ਵੀ ਜਿਹੜੀਆਂ ਵੀਡੀਓ ਮੌਜੂਦ ਆ ਜਿਨ੍ਹਾਂ ਦੇ ਨਾਲ ਨਿਖਿਲ ਗੁਪਤਾ ਗੱਲ ਕਰਦਾ ਰਿਹਾ, ਯਾਨੀ ਕਿ ਨਿਖਿਲ ਗੁਪਤਾ ਦੇ ਜਿਹੜੇ ਹੈਂਡਲਰ ਆ ਉਹਨਾਂ ਦੀਆਂ ਵੀ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਮੌਜੂਦ ਆ। ਤੇ ਉੱਥੋਂ ਹੀ ਇਹ ਜਿਹੜਾ ਨਾਮ ਆ ਉਹ ਸਾਹਮਣੇ ਆਇਆ ਸੀਗਾ ਵਿਕਰਮ ਯਾਦਵ ਦਾ। ਹੁਣ ਕੀ ਹੋਇਆ ਸੀ, ਚੈੱਕ ਦਾ ਜਿਹੜਾ ਅਦਾਲਤ ਆ, ਚੈੱਕ ਗਣਰਾਜ, ਚੈੱਕ ਰਿਪਬਲਿਕ ਜਿਹੜਾ ਆ, ਉਥੋਂ ਦੀ ਅਦਾਲਤ ਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਵੀ ਇਸ ਦੀ ਹਵਾਲਗਿਰੀ ਨੂੰ ਪ੍ਰਵਾਨਗੀ ਦਿੱਤੀ ਸੀ ਵੀ ਹਾਂ ਜੀ ਇਹਦੀ ਹਵਾਲਗਿਰੀ ਹੋ ਸਕਦੀ ਆ। ਤੇ ਜਿਹੜਾ ਉੱਥੇ ਦਾ ਮਿਨਿਸਟਰ ਹੈਗਾ ਜਸਟਿਸ ਦਾ, ਪੈਵਲ ਬਲੈਜ਼ਕ, ਉਹਦੇ ਨੂੰ ਕਿਹਾ ਸੀਗਾ ਵੀ ਭਾਈ ਹੁਣ ਤੂੰ ਹਰੀ ਸਿਆਹੀ ਲਾਉਣੀ ਆ ਤੇ ਇਸ ਤੋਂ ਬਾਅਦ ਜਾ ਸਕਦੇ ਆ। ਪਰ ਉਸ ਦੇ ਦੌਰਾਨ ਨਿਖਿਲ ਗੁਪਤਾ ਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਇਹ ਕਰ ਦਿੱਤਾ ਸੀਗਾ ਐਲਾਨ ਨਹੀਂ, ਇਹਨੇ ਪਟੀਸ਼ਨ ਪਾਈ ਸੀਗੀ ਅਦਾਲਤ ਵਿੱਚ ਉੱਥੇ ਦੀ ਚੈੱਕ ਰਿਪਬਲਿਕ ਦੀ ਵੀ ਭਾਈ ਨਹੀਂ, ਮੇਰੇ ਜਿਹੜੇ ਆ ਅਧਿਕਾਰਾਂ ਦਾ ਘਨਣ ਹੋਊਗਾ ਜੇ ਅਮਰੀਕਾ ਦੇ ਵਿੱਚ ਮੈਨੂੰ ਉਹਦੀ ਹਵਾਲਗੀ ਮਿਲਦੀ ਆ, ਉਹਨਾਂ ਨੂੰ ਇਸ ਦੀ ਮਿਲਦੀ ਆ ਤੇ ਉੱਤੇ ਕੇਸ ਚਲਾਉਂਦੇ ਆ ਤੇ ਇਹ ਮੇਰੇ ਅਧਿਕਾਰਾਂ ਦਾ ਘਨਣ ਆ। ਪਰ ਅਦਾਲਤ ਨੇ ਜਿਹੜਾ ਚੈੱਕ ਜਿਹੜੀ ਗਣਰਾਜ ਦੀ ਅਦਾਲਤ ਨੇ ਪਾਇਆ ਵੀ ਨਹੀਂ, ਕਹਿੰਦੇ ਵੀ ਤੇਰਾ ਕਿਸੇ ਵੀ ਤਰੀਕੇ ਦਾ ਜਿਹੜੀ ਤੂੰ ਕੰਪਲੇਂਟ ਕਰ ਰਿਹਾ ਆ ਉਹ ਗੱਲ ਠੀਕ ਨਹੀਂ ਆ, ਅਸੀਂ ਤੇਰੀ ਪਟੀਸ਼ਨ ਨੂੰ ਖਾਰਜ ਕਰ ਰਹੇ ਆ, ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਹਾਂ ਜਿਹੜਾ ਇਹਨੇ ਮਰਡਰ ਕਨਸਪੀਰੇਸੀ ਜਿਹੜੀ ਕੀਤੀ ਹੈ, ਕ੍ਰਾਈਮ ਜਿਹੜਾ ਇਹਦਾ ਹੈਗਾ US ਦੇ ਵਿੱਚ, ਕਨਸਪੀਰੇਸੀ ਟੂ ਕਮਿਟ ਮਰਡਰ ਫਾਰ ਹਾਇਰ ਏਡਿੰਗ ਐਂਡ ਅਬੇਟਿੰਗ ਦਾ ਕ੍ਰਾਈਮ, ਉਹਦੇ ਵਿੱਚ ਕਹਿੰਦੇ ਵੀ ਇਸ ਨੂੰ ਪ੍ਰੋਸੀਕਿਊਟ ਕਰਨਾ ਚਾਹ ਰਹੀ ਹੈ ਜਿਹੜੀ US ਦੀ ਸਰਕਾਰ, ਤੇ ਕਨਫਰਮ ਜਿਹੜਾ ਉਹ ਹੁੰਦਾ ਆ ਤੇ ਇਸ ਕਰਕੇ ਤੇਰੀ ਜਿਹੜੀ ਹਵਾਲਗੀ ਆ ਉਹ ਉੱਥੇ ਨੂੰ ਕੀਤੀ ਜਿਹੜੀ ਉਹ ਜਾ ਸਕਦੀ ਆ, ਬਸ਼ਰਤੇ ਜਿਹੜਾ ਮਿਨਿਸਟਰ ਆਫ ਜਸਟਿਸ ਆ ਉਸ ਨੂੰ ਪ੍ਰਵਾਨ ਕਰ ਦੇਵੇ। ਜੀ। ਸੋ ਇਹਨੇ ਜਿਹੜੇ ਬਨਾਵਾਂ ਤੇ ਇਹਨੇ ਕਿਹਾ ਸੀਗਾ ਕਿ ਮੈਨੂੰ ਨਾ ਕੀਤਾ ਜਾਵੇ, ਉਹ ਕਹਿੰਦੇ ਕਿ ਜੇ ਤੈਨੂੰ ਹਵਾਲੇ ਕੀਤਾ ਜਾਂਦਾ ਤਾਂ ਉਹਨਾਂ ਦੀ ਉਲੰਘਣਾ ਨਹੀਂ ਹੁੰਦੀ, ਤੇਰੇ ਕਿਸੇ ਵੀ ਅਧਿਕਾਰਾਂ ਦੀ ਉਲੰਘਣਾ ਇਸ ਦੇ ਵਿੱਚ ਨਹੀਂ ਹੋ ਰਹੀ। ਹੁਣ ਹੋਰ ਕੋਈ ਹੁੰਦਾ ਤਾਂ ਸ਼ਾਇਦ ਕੋਈ ਵੱਖਰੀ ਗੱਲ ਸੀਗੀ, ਪਰ ਅਦਾਲਤ ਦਾ ਅੰਦਰ ਹੀ ਕਹਿੰਦੀ ਹੁਣ ਵੀ ਤੂੰ ਉਦੋਂ ਕਿਹੜੇ ਉਹ ਦੂਜੇ ਬੰਦੇ ਦੇ ਜਦੋਂ ਮਾਰਨ ਲੱਗਾ ਸੀ ਉਹਦੇ ਨਹੀਂ ਕੋਈ ਅਧਿਕਾਰ ਸੀ। ਬਿਲਕੁਲ, ਉਹਦੇ ਜਿਉਣ ਦਾ ਅਧਿਕਾਰ ਹੀ ਖਤਮ ਕਰ ਲਿਆ, ਉਹਦੇ ਜਿਉਣ ਦਾ ਅਧਿਕਾਰ ਤੂੰ ਆਪਣੇ ਪੱਧਰ ਦੇ ਉੱਤੇ $1,00,000 ਦੇ ਵਿੱਚ ਜਿਹੜਾ ਉਹ ਵੇਚਣ ਡਿਆ ਸੀ ਵੀ ਇਹ ਭਲਾ ਕਿੱਥੇ ਦੀ ਜਿਹੜੀ ਉਹ ਗੱਲ ਆ। ਇਹ ਵੀ ਦੱਸਣਯੋਗ ਗੱਲ ਆ, ਅਮਰੀਕਾ ਵਾਲੇ ਉਹਨਾਂ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਜੀ, ਉਹਨਾਂ ਨੇ ਵੀ ਬੁਲਾਇਆ ਉਹਨੂੰ ਉਸ ਮੁਲਕ 'ਚ ਜਿੱਥੋਂ ਹਵਾਲਗੀ ਮਿਲਦੀ ਹੈ। ਠੀਕ ਹੈ ਨਾ, ਨਹੀਂ ਤਾਂ ਹਵਾਲਗੀ ਔਖੀ ਹੋ ਜਾਣੀ ਸੀ ਜੇ ਕਿਸੇ ਹੋਰ ਮੁਲਕ ਦੇ ਵਿੱਚ ਹੁੰਦੇ। ਚੈੱਕ ਗਣਰਾਜ ਨੇ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਹਵਾਲਗੀਆਂ ਦੀਆਂ ਇਧਰੋਂ ਗਈਆਂ ਨੇ ਪਟੀਸ਼ਨਸ ਜਾਂ ਅਮਰੀਕਾ ਵਾਲਿਆਂ ਨੇ ਕਹੀਆਂ ਆ, ਉਹ ਪ੍ਰਵਾਨ ਕਰਕੇ ਕਈ ਬੰਦੇ ਪਹਿਲਾਂ ਇੱਧਰ ਘੱਲ ਚੁੱਕੇ ਆ। ਇੱਥੇ ਆਪਾਂ ਇਹ ਵੀ ਗੱਲ ਥੋੜੀ ਜਿਹੀ ਕਲੀਅਰ ਕਰ ਦਈਏ ਵੀ ਇਹ ਕਈ ਵਾਰੀ ਇਹ ਨਹੀਂ ਹੁੰਦਾ, ਕਈ ਲੋਕ ਨਾ ਇਹਦਾ ਮਤਲਬ ਇਹ ਵੀ ਕੱਢ ਲੈਂਦੇ ਰਾਜਕਰਮਜੀਤ ਸਿੰਘ ਜੀ ਕਿ ਅਮਰੀਕਾ ਤਾਂ ਦੁਨੀਆ ਦੇ ਵਿੱਚ ਤਾਕਤਵਰ ਮੁਲਕ ਹੈ, ਇਸ ਕਰਕੇ ਸ਼ਾਇਦ ਦੇਸ਼ ਹਵਾਲੇ ਨਹੀਂ ਏਦਾਂ ਨਹੀਂ, ਕਾਨੂੰਨੀ ਜ਼ਿਰਾ ਹੁੰਦੀ ਹੈ ਬਕਾਇਦਾ। ਕਾਨੂੰਨੀ ਜ਼ਿਰਾ ਦੇ ਵਿੱਚ ਉਹ ਕਿਹੜੇ ਕਾਨੂੰਨੀ ਮਾਪਦੰਡ ਨੇ ਜਾਂ
ਕਿੱਥੇ ਕਾਨੂੰਨ ਤੌਰ ਤੇ ਉਲੰਘਣਾ ਹੋ ਰਹੀ ਹੈ ਜਾਂ ਕੀ ਉਹ ਜਾਇਜ਼ ਆ ਜਾਂ ਨਜਾਇਜ਼ ਆ। ਕਾਨੂੰਨ ਇਹਦੀ ਨਿਰਖ ਪਰਖ ਕਰਕੇ, ਇਹਦੇ ਤੇ ਬਹਿਸ ਕਰਕੇ ਫਿਰ ਕਿਸੇ ਸਿੱਟੇ ਤੇ ਪਹੁੰਚਦਾ, ਫਿਰ ਉਸ ਤੋਂ ਬਾਅਦ ਹਵਾਲਗੀ ਹੁੰਦੀ ਹੈ। ਇਹ ਨਹੀਂ ਗਾ ਕਿ ਕੋਈ ਫੋਰਸ ਉੱਥੇ ਜਾਂਦੀ ਹੈ ਤੇ ਉਹ ਚੱਕ ਕੇ ਬੰਦਾ ਲੈ ਆਉਂਦੀ ਹੈ, ਏਦਾਂ ਨਹੀਂ ਹੁੰਦਾ। ਨਹੀਂ ਹੁਣ ਤੁਸੀਂ ਦੇਖ ਲਓ, ਚੀਨ ਵਾਲੇ, ਬੋਤਸਵਾਨਾ, ਬਹਿਰੀਨ, ਇੰਡੋਨੇਸ਼ੀਆ, ਅਲਜੀਰੀਆ, ਮੋਰੋਕੋ, ਬਰੂਨੀ, ਅੰਗੋਲਾ, 15 ਹੋਰ ਮੁਲਕ ਅਜਿਹੇ ਨੇ ਜਿਨ੍ਹਾਂ ਦੀ ਅਮਰੀਕਾ ਦੇ ਨਾਲ ਕੋਈ ਹਵਾਲਗੀ ਦੀ ਸੰਧੀ ਨਹੀਂ ਹੈ। ਠੀਕ ਹੈ ਨਾ। ਸੋ ਅਜਿਹੇ ਮੁਲਕ ਵੀ ਹੈਗੇ ਨੇ ਵੀ ਜਿਹੜੇ ਕਹਿੰਦੇ ਵੀ ਨਹੀਂ, ਅਸੀਂ ਨਹੀਂ ਬੰਦਾ ਤੁਹਾਨੂੰ ਦਿੰਦੇ, ਵੀ ਇਹ ਸਾਡੀ ਵੀ ਮਰਜ਼ੀ ਆ, ਵੀ ਏਦਾਂ ਨਹੀਂ। ਪਰ ਕੁਝ ਅਜਿਹੇ ਮੁਲਕ ਵੀ ਆ ਜਿਹੜੇ ਉਹ ਹਵਾਲਗੀ ਦੀ ਉਹਨਾਂ ਦੀ ਆਪਸ ਦੇ ਵਿੱਚ ਸਮਝੌਤੇ ਜਿਹੜੇ ਉਹ ਹੈਗੇ ਨੇ। ਸੋ ਉਹਨਾਂ ਨੇ ਵੀ ਫਿਰ ਉਸ ਹਿਸਾਬ ਦੇ ਨਾਲ ਹੀ ਜਿਹੜਾ ਆ ਪ੍ਰਵੀਨ ਜੀ ਉਹਨਾਂ ਨੇ ਕੀਤਾ ਵੀ ਇਹਨੂੰ ਸੱਦਿਆ ਹੀ ਉੱਥੇ ਜਾਵੇ ਜਿੱਥੋਂ ਬਾਅਦ ਦੇ ਵਿੱਚ ਇਸ ਨੂੰ ਲਿਆਂਦਾ ਜਾ ਸਕਦਾ। ਪਰ ਸਬੂਤ ਇਹਨਾਂ ਕੋਲ ਬਹੁਤ ਤਗੜੇ ਆ, ਪੱਕੇ ਆ, ਜਿਸ ਆਧਾਰ ਦੇ ਉੱਤੇ ਨਿਖਿਲ ਗੁਪਤਾ ਜਿਹੜਾ ਆ ਇਹ ਹੁਣ ਫਸਿਆ ਪਿਆ ਆ। ਤੇ ਉਸ ਤੋਂ ਬਾਅਦ ਜਿਹੜਾ ਵਿਕਰਮ ਯਾਦਵ ਦਾ ਨਾਮ ਆਇਆ ਆ, ਉਹਦਾ ਅਮਰੀਕਾ ਖੇਡ ਕਿਤੇ ਵਿੱਚ ਦੋਗਲੀ ਵੀ ਕਰ ਜਾਂਦਾ ਆ, ਉਸੇ CC1 ਕਰੀ ਜਾਂਦੇ ਆ। ਪਰ ਜੇ ਵਾਸ਼ਿੰਗਟਨ ਪੋਸਟ ਵਾਲਿਆਂ ਨੇ ਕੱਢ ਲਿਆਂਦਾ ਸੀ ਤਾਂ ਆਬਵੀਅਸਲੀ ਇਹਨਾਂ ਨੂੰ ਵੀ ਪਤਾ ਹੀ ਹੋਣਾ। ਇੱਥੇ ਤਾਂ ਦੇਖੋ, ਇੱਥੇ ਗੱਲ ਕਹਿਣੀ ਬਣਦੀ ਹੈ ਕਿ ਪੰਜਾਬੀਆਂ ਨੂੰ, ਸਿੱਖਾਂ ਨੂੰ ਵਾਸ਼ਿੰਗਟਨ ਪੋਸਟ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ, ਜਿਹੜੇ ਵੀ ਨਹੀਂ ਵੀ ਕਰਦੇ, ਚਲੋ ਹਨਾ, ਕਿਉਂਕਿ ਇਹ ਅਦਾਰੇ ਨੇ ਜਿਹੜੇ ਇਹ ਅਸਲ ਦੇ ਵਿੱਚ ਐਕਸਪੋਜ਼ ਕਰਦੇ ਨੇ ਇਸ ਮਾਮਲੇ ਦੇ ਵਿੱਚ। ਅਮਰੀਕੀ ਜਿਹੜੀਆਂ ਅਖਬਾਰਾਂ, ਕੁਝ ਕੁ ਅਖਬਾਰਾਂ ਜਿਨ੍ਹਾਂ ਦੀ ਬੜੀ ਆਲਾ ਦਰਜੇ ਦੀ ਰਿਪੋਰਟਿੰਗ ਹੋਈ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਚਾਹੇ ਉਹ ਸਿੱਖਾਂ ਦੇ ਮਸਲੇ ਹੋਣ, ਚਾਹੇ ਉਹ ਖਾਲਿਸਤਾਨ ਦੀ ਜਿਹੜੀ ਵੋਟਿੰਗ ਹੋ ਕੇ ਹਟੀ ਹੈ ਉਹਨਾਂ ਨੂੰ ਵੀ ਜੇ ਆਪਾਂ ਦੇਖਿਆ ਜਾਵੇ ਤਾਂ ਬਿਲਕੁਲ ਬੜੀ ਪੱਖੀ ਅਪਰੋਚ ਜਿਹਨੂੰ ਆਪਾਂ ਕਹਿ ਸਕਦੇ ਹਾਂ। ਨਹੀਂ, ਉਹਨਾਂ ਨੇ ਦੇਖੋ ਜੀ, ਉਹਨਾਂ ਨੇ ਰੀਅਲ ਜਰਨਲਿਜ਼ਮ ਕਰਕੇ ਜਿਹੜਾ ਉਹ ਦੱਸਿਆ। ਉਹਨਾਂ ਨੂੰ ਪਤਾ ਨਹੀਂ ਸਿੱਖਾਂ ਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ, ਇੰਡੀਆ ਦੇ ਉਲਟ ਰਹਿ ਕੇ ਕੁਝ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ। ਪਰ ਉਹਨਾਂ ਨੇ ਜਰਨਲਿਜ਼ਮ ਨੂੰ ਕਹਿ ਸਕਦੇ ਆ ਵੀ ਉਹਨਾਂ ਨੇ ਫੁੱਲ ਲਾਈਨ ਉਹਨਾਂ ਨੇ ਜਰਨਲਿਜ਼ਮ ਦੀ ਜਿਹੜੀ ਉਹ ਟੋਕ ਕੀਤੀ, ਇਨਵੈਸਟੀਗੇਟਿਵ ਜਰਨਲਿਜ਼ਮ ਕਰਕੇ ਉਹ ਸਾਰਾ ਕੁਝ ਜਿਹੜਾ ਉਹ ਪੇਸ਼ ਕੀਤਾ ਆ। ਸੋ ਇਹ ਹੁਣ ਆਪਣੇ ਜਿਹੜਾ ਉਹ ਸਾਹਮਣੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੈਗਾ ਆ। ਤੇ ਹੁਣ ਦੇਖੋ, ਇੱਥੇ ਬੈਠੇ ਕੋਈ ਆਪਣੀ ਆਵਾਜ਼ ਚੱਕ ਰਹੇ ਆ, ਇੰਡੀਆ ਵਾਲੇ ਉਹਨਾਂ ਨੂੰ ਅੱਤਵਾਦੀ ਕਹੀ ਜਾਣ, ਉਹਨਾਂ ਦੇ ਕਹਿਣ ਦੇ ਨਾਲ ਨਹੀਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਅੱਤਵਾਦੀ ਹੋਣ ਦੀ ਵੀ ਇੱਕ ਡੈਫੀਨੇਸ਼ਨ ਆ। ਸਿਰਫ ਬੋਲਣਾ, ਸਿਰਫ ਕਹਿਣਾ ਵੀ ਨਹੀਂ, ਆਪਣੇ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਆ, ਏਦਾਂ ਕਰ ਰਹੇ ਆ, ਆਪਣੇ ਵੱਖਰੇ ਮੁਲਕ ਦੀ ਮੰਗ ਕਰਨਾ, ਕਿ ਉਹ ਕਰਨ ਦੇ ਨਾਲ ਜਿਹੜਾ ਆ ਉਹ ਏਦਾਂ ਨਹੀਂ ਹੁੰਦਾ। ਕੋਈ ਗਤੀਵਿਧੀ ਵੀ ਜਿਹੜੀ ਉਹ ਤੁਹਾਡੀ ਏਦਾਂ ਦੀ ਜਿਹੜੀ ਉਹ ਹੋਣੀ ਜਿਹੜੀ ਚਾਹੀਦੀ ਆ। ਸੋ ਜਿੱਦਾਂ ਭਾਈ ਨਿੱਜਰ ਹੁਣਾਂ ਨੂੰ ਉਹਨਾਂ ਨੇ ਉਸ ਤਰੀਕੇ ਨਾਲ ਗਰਦਾਨਿਆ ਸੀਗਾ, ਪਰ ਤੁਸੀਂ ਉੱਥੇ ਦੇ ਸੀਸਿਸ ਦੀ ਆਪਾਂ ਜਿਹੜੀ 5th ਸਟੇਟ ਦੀ ਸਭ ਨੇ ਰਿਪੋਰਟ ਦੇਖੀ ਹੋਣੀ ਹੈ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵੀ ਏਦਾਂ ਨਹੀਂ, ਦੁਨੀਆ ਦੀ ਨਜ਼ਰਾਂ ਚੋਂ ਅੱਤਵਾਦੀ ਨਹੀਂ, ਇੰਡੀਆ ਵਾਲੇ ਚਾਹੇ ਜੋ ਮਰਜ਼ੀ ਕਹੀ ਜਾਣ, ਉਹਨਾਂ ਦੇ ਕਹਿਣ ਨਾਲ। ਇਹ ਜਿਹੜੀਆਂ ਕਿਸੇ ਦੇ ਕਿਰਦਾਰ ਕੁਸ਼ੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਿਸੇ ਕੌਮ ਦੀ, ਕਿਸੇ ਫਿਰਕੇ ਦੀ, ਉਹ ਪਿਛਲੇ ਥੋੜੇ ਸਮੇਂ ਤੋਂ ਜ਼ਿਆਦਾ ਟ੍ਰੈਂਡ ਕਰਨ ਲੱਗ ਪਿਆ। ਤੁਹਾਨੂੰ ਯਾਦ ਹੋਣਾ, ਇੱਕ ਐਪ ਦਾ ਰੌਲਾ ਪਿਆ ਸੀਗਾ ਭਾਰਤ ਦੇ ਵਿੱਚ। ਉਸ ਐਪ ਦੇ ਉੱਤੇ ਜਿਹੜੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਬਹੁਤ ਸਾਰੀਆਂ, ਉਸ ਤੋਂ ਬਾਅਦ ਇੱਕ ਰੌਲਾ ਹੋਰ ਪਿਆ, ਬਹੁਤ ਸਾਰੀਆਂ ਐਸੀਆਂ ਆਈਡੀਜ਼ ਜਿਨ੍ਹਾਂ ਦੇ ਪਿੱਛੇ ਨਾਂ ਤਾਂ ਲਿਖਿਆ ਹੋਇਆ ਸੀ ਸਿੰਘ, ਜਾਂ ਇਸ ਤਰੀਕੇ ਨਾਲ ਕਿ ਉਹ ਪੰਜਾਬੀ ਪ੍ਰਭਾਵ ਦੇਵੇ ਜਾਂ ਸਿੱਖ ਪ੍ਰਭਾਵ ਦੀ, ਪਰ ਉਹਦੇ ਤੋਂ ਦੂਜਿਆਂ ਨੂੰ ਕੱਢੀਆਂ ਜਾਂਦੀਆਂ ਸੀ ਗਾਲਾਂ, ਬੀਬੀਆਂ ਨੂੰ, ਹੋਰ ਲੋਕਾਂ ਨੂੰ, ਕਿ ਇਹ ਪ੍ਰਭਾਵ ਸਿਰਜਿਆ ਜਾਵੇ ਕਿ ਇਹ ਲੋਕ ਤਾਂ ਭਾਈ ਐਸੇ ਹੀ ਨੇ, ਜਾਂ ਇਹ ਲੋਕ ਇਸ ਤਰ੍ਹਾਂ ਲੋਕਾਂ ਨੂੰ ਠਿੱਠ ਕਰਦੇ ਨੇ, ਤੰਗ ਕਰਦੇ ਨੇ। ਬਾਅਦ ਦੇ ਵਿੱਚ ਉਹ ਵੀ ਐਕਸਪੋਜ਼ ਹੋਈ। ਸੋ ਉੱਥੋਂ ਵੀ ਲੋਕਾਂ ਨੇ ਸ਼ਰਾਰਤਾਂ ਫੜੀਆਂ ਕਿ ਦੇਖੋ, ਤੁਸੀਂ ਇੱਕ ਫਿਰਕੇ ਨੂੰ ਉਹਦੀ ਬਦਨਾਮ ਕਰਨ ਦੇ ਲਈ, ਉਹਦੀ ਆਜ਼ਾਦੀ ਦੀ ਗੱਲ ਨੂੰ ਬਦਨਾਮ ਕਰਨ ਦੇ ਲਈ, ਜਾਂ ਉਹਦੀ ਲਾਮਬੰਦੀ ਨੂੰ ਤਹਿਸ ਨਹਿਸ ਕਰਨ ਦੇ ਲਈ, ਉਹਦੀ ਲਾਮਬੰਦੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ, ਉਹਨੂੰ ਦੇਖੋ ਕਿੱਥੋਂ ਤੱਕ ਜਾ ਕੇ IT ਸੈੱਲਾਂ ਦੇ ਰਾਹੀਂ ਜਾਂ ਹੋਰ ਤਰੀਕਿਆਂ ਦੇ ਰਾਹੀਂ ਬਦਨਾਮ ਕੀਤਾ ਜਾਂਦਾ ਜੀ। ਕੁਝ ਕਾਲਰਸ ਆਪਣੇ ਨਾਲ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸੁਣਦੇ ਆ ਜੀ। ਪ੍ਰਗਟ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਤੁਸੀਂ ਜਿਹੜਾ ਬਿੱਲ ਬਾਰੇ ਪਾਇਆ AB 3027, ਇਹਦੇ ਬਾਰੇ ਲੈਟਰ ਲਿਖਣ ਲਈ ਮਤਲਬ ਕਿੱਥੋਂ ਲਿੰਕ ਕੱਢਣਾ ਜੇ? ਤੁਸੀਂ ਪੰਜਾਬੀ ਜਿਹੜੀ USA ਦੀ ਫੇਸਬੁੱਕ ਪੇਜ ਦੇ ਨਾਲ ਜੇ ਜੁਆਇਨ ਆ, ਤਾਂ ਜਿਹੜਾ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਜਾਂ ਸਵੇਰੇ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ ਸੀ, ਉਸ ਦੇ ਕਮੈਂਟਸ ਦੇ ਵਿੱਚ ਉਹ ਲਿੰਕ ਜਿਹੜਾ ਉਹ ਪਾਇਆ ਹੈਗਾ ਆ। ਅੱਛਾ ਜੀ, ਠੀਕ, ਮੈਂ ਕਰ ਲੈਣਾ ਜੀ। ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ, ਮਿਹਰਬਾਨੀ, ਓਕੇ, ਸ਼ੁਕਰੀਆ, ਥੈਂਕ ਯੂ। ਜਿਹੜੇ YouTube ਦੇ ਉੱਤੇ ਵੀ ਇਸ ਦੇ ਬਾਬਤ ਜਿਹੜੀ ਸਪੈਸ਼ਲ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਆ ਉਹ ਪਾਈ ਹੈ ਵੀਡੀਓ, ਉਹਦੇ ਹੇਠਾਂ ਵੀ ਇੱਕ ਜਿਹੜਾ ਲਿੰਕ ਆ ਉਹ ਅਸੀਂ ਸ਼ੇਅਰ ਕੀਤਾ ਹੈਗਾ। ਸਾਂਝੀ ਸੱਥ ਦਾ ਜਿਹੜਾ ਚੱਲ ਰਿਹਾ ਲਾਈਵ, ਇਹਦੇ ਅੰਡਰ ਵੀ ਆ, ਤੇ ਜਿਹੜਾ ਸਵੇਰੇ ਅਪਡੇਟ ਅਮਰੀਕਾ ਕੀਤਾ ਸੀ ਉਹਦੇ ਅੰਡਰ ਵੀ ਜਿਹੜਾ ਇਹ ਮੌਜੂਦ ਆ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ। ਬਾਈ ਸਾਡੇ ਕੋਲ ਫੇਸਬੁੱਕ ਨਹੀਂ ਹੈਗੀ, ਮੈਂ ਵੈਬਸਾਈਟ ਤੇ ਮੰਗ ਰਹੀ ਸੀ। ਇਹਨਾਂ ਦੀ ਵੈਬਸਾਈਟ ਆ ਜੀ tinyurl.com, ਫਿਰ ਅੱਗੇ
AB 3027 ਅਸੈਂਬਲੀ AB 3 3027 27 3027 okay ਹਾਂਜੀ 3027 ਫਿਰ ਐਂਡ 'ਚ ਅਸੈਂਬਲੀ। okay thank you ਯੂ ਵੈਲਕਮ ਜੀ। ਹਾਂਜੀ ਸੋ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 46272 5200 ਤੇ ਜੇਕਰ ਜਿਵੇਂ ਹੁਣੇ ਆਪਣੇ ਨਾਲ ਦੋ ਕਾਲਰ ਜੁੜੇ ਸੀਗੇ ਜਿਨ੍ਹਾਂ ਨੂੰ ਤਕਨੀਕੀ ਤੌਰ ਤੇ ਥੋੜੀ ਜਿਹੀ ਮਦਦ ਚਾਹੀਦੀ ਸੀ, ਤੁਸੀਂ ਵੀ ਇਸ ਤਰੀਕੇ ਨਾਲ ਜੇ ਕਰ ਰਹੇ ਹੋ ਇਹਦੀ ਕੋਸ਼ਿਸ਼ ਕਰ ਰਹੇ ਹੋ ਜਾਂ ਪੁੱਛ ਸਕਦੇ ਹੋ ਕਿ ਕਿੱਥੋਂ ਕਿਵੇਂ ਜ਼ੀਰੋ ਤੋਂ ਸ਼ੁਰੂ ਕਰਨਾ, ਉਹ ਸਾਰਾ ਕੁਝ ਅਸੀਂ ਤੁਹਾਨੂੰ ਦੱਸ ਦਿਆਂਗੇ। ਪ੍ਰੋਗਰਾਮ ਦੇ ਵਿੱਚ ਦੱਸ ਵੀ ਚੁੱਕੇ ਹਾਂ ਤੇ ਵਾਰ-ਵਾਰ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕਿਤੇ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਸਭ ਤੋਂ ਸੌਖਾ ਕੰਮ ਆ ਕਾਲ ਲਾਉਣਾ। ਚਲੋ ਬਾਕੀ ਕਈ ਵਾਰੀ ਇੰਟਰਨੈਟ ਦਾ ਤਾਂ ਕਈ ਵਾਰੀ ਜਾਣੂ ਨਹੀਂ ਹੁੰਦਾ ਬੰਦਾ, ਪਰ ਕਾਲ ਕਰਕੇ ਤੁਸੀਂ ਪੁੱਛ ਸਕਦੇ ਆ, ਆਪਾਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਪੂਰਾ ਐਜੂਕੇਟ ਕੀਤਾ ਜਾਊਗਾ। ਹਾਂਜੀ ਤੁਸੀਂ ਆਪਣੇ ਅਸੈਂਬਲੀ ਮੈਂਬਰ ਨੂੰ ਵੀ ਮੈਸੇਜ ਛੱਡ ਸਕਦੇ ਆ। ਹਾਂਜੀ ਤੁਹਾਡਾ ਅਸੈਂਬਲੀ ਮੈਂਬਰ ਪਹਿਲੋਂ ਤੁਹਾਨੂੰ ਪਰ ਉਹ ਲੱਭਣਾ ਪੈਣਾ ਜੇ ਤੁਹਾਨੂੰ ਨਹੀਂ ਪਤਾ ਹਾਂਜੀ ਵੀ ਫਾਈਂਡ ਯੂਰ ਅਸੈਂਬਲੀ ਮੈਂਬਰ ਇਹ ਵੀ ਤੁਹਾਨੂੰ ਕਰਨਾ ਪੈਣਾ, ਉਹ ਵੀ ਆਨਲਾਈਨ ਦੇਖੋਗੇ। ਜੀ ਜੀ ਹੁਣ ਕੱਲੇ ਦਾ ਤਾਂ ਨਹੀਂ ਜਿਹੜਾ ਅਸੀਂ ਦੱਸ ਸਕਾਂਗੇ। 50 ਤੋਂ ਵੱਧ ਨੇ ਕੁੱਲ ਮਿਲਾ ਕੇ, ਹਾਂਜੀ ਸੋ ਉਹਦੇ ਲਈ ਫਿਰ ਔਖਾ ਹੋ ਜਾਂਦਾ। ਸੋ ਅਦਰਵਾਈਜ਼ ਇਹ ਫਿਰ ਕੰਮ ਬਹੁਤ ਹੀ ਜ਼ਿਆਦਾ ਜਿਹੜਾ ਉਹ ਸੌਖਾ ਹੈਗਾ। ਸੋ ਜ਼ਰੂਰ ਜਿਹੜਾ ਤੁਸੀਂ ਜਾਓ ਤੇ ਜਾ ਕੇ ਇਸ ਦੇ ਉੱਤੇ ਕਲਿੱਕ ਕਰਕੇ ਤੇ ਆਪਣੀ ਚਿੱਠੀ ਜਿਹੜੀ ਉਹ ਜ਼ਰੂਰ ਅੱਗੇ ਕਰ ਸਕਦੇ ਹੈਗੇ। ਤੇ ਇੱਥੇ ਇੱਕ ਗੱਲ ਹੋਰ ਵੀ ਕਰਦੇ ਚੱਲੀਏ ਰਾਜਕਰਮਵੀਰ ਸਿੰਘ ਜੀ, ਕਿ ਜਿਹੜੀ ਇਹ ਹੁਣ ਹਵਾਲਗੀ ਦਾ ਜਿਹੜਾ ਰਾਹ ਪੱਧਰਾ ਹੋਇਆ ਇੱਕ ਤਰੀਕੇ ਦੇ ਨਾਲ, ਇਹਦੇ ਨਾਲ ਗੱਲਾਂ ਇੱਥੇ ਰੁਕਣ ਵਾਲੀਆਂ ਨਹੀਂ ਗੀਆਂ। ਇਹਦੇ ਨਾਲ ਹੋਰ ਵੀ ਜਿਵੇਂ ਤੁਸੀਂ ਰਾਹ ਦਾ ਜ਼ਿਕਰ ਕੀਤਾ ਸੀਗਾ, ਵਿਕਰਮ ਜਾਧਵ ਤੋਂ ਬਿਨਾਂ ਹੋਰ ਵੀ ਚਿਹਰੇ ਜਿਹੜੇ ਨੇ ਉਹ ਬੇਨਕਾਬ ਹੋਣਗੇ, ਐਕਸਪੋਜ਼ ਹੋਣਗੇ। ਨਹੀਂ ਅੱਜ ਗਲੋਬ ਐਂਡ ਮੇਲ ਦੀ ਜਿਹੜੀ ਰਿਪੋਰਟ ਸੀਗੀ ਪ੍ਰਵੀਨ ਜੀ, ਉਹਦੇ ਵਿੱਚ ਵੀ ਸਾਫ਼ ਪਤਾ ਲੱਗਦਾ ਸੀਗਾ ਜੀ ਜੀ ਵੀ NDP ਦਾ ਮੈਂਬਰ ਠੀਕ ਹੈ ਰਾਜ ਚੌਹਾਨ ਜੀ, ਉਹ ਜਿਹੜਾ ਇਸ ਟਾਈਮ ਇੰਡੀਆ ਦਾ ਕੌਂਸਲ ਜਿਸ ਨੂੰ ਹੁਣ ਛੁੱਟੀ ਘੱਲੀ ਗਈ ਆ, ਉਹਨੂੰ ਸਾਈਪਰਸ ਦੇ ਵਿੱਚ ਘੱਲਿਆ ਜਾ ਰਿਹਾ, ਮਨੀਸ਼ ਮਿਸਟਰ ਮਨੀਸ਼ ਕਰਕੇ ਜਿਹੜਾ ਆ ਉਹਨੂੰ ਮਿਲਿਆ ਬਗੈਰ ਲੀਡਰਸ਼ਿਪ ਤੋਂ ਦੱਸੇ। ਠੀਕ ਹੈ, ਉਹ ਸਪੀਕਰ ਵੀ ਆ ਆਪਣੇ ਜਿਹੜੇ ਉਹ ਵਿਧਾਨ ਸਭਾ ਦਾ ਉੱਥੇ ਦਾ। ਹਾਂਜੀ ਹਾਂਜੀ, ਤੇ ਉਹ ਕਹਿੰਦਾ ਵੀ ਮੈਂ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਮਿਲਿਆ। ਹੁਣ ਪਰਸਨਲ ਕਪੈਸਿਟੀ ਚ ਕੀ ਇੰਟਰਸਟ ਹੈ ਉਹੀ ਤੇ ਗੱਲ ਆ ਵੀ ਇੱਕ ਪਾਸੇ ਤੇ ਤੁਹਾਡੀ ਜਿਹੜੀ ਪਾਰਟੀ ਦਾ ਲੀਡਰ ਜਗਮੀਤ ਸਿੰਘ, ਜਿਹਨੂੰ ਇੰਡੀਆ ਵਾਲੇ ਉੱਥੇ ਆਉਣ ਤੱਕ ਨਹੀਂ ਦਿੰਦੇ, ਹਾਂਜੀ ਉਹਨੂੰ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਸ਼ਬਦ ਵਰਤਦੇ ਆ। ਖਾਲਿਸਤਾਨੀ ਅੱਤਵਾਦੀ ਕੋਈ ਕਹਿਣ ਉਹ ਇਹੀ ਗੱਲ ਕਹਿੰਦੇ ਇੱਕ ਹਿਸਾਬ ਦੇ ਨਾਲ। ਖਾਲਿਸਤਾਨੀ ਤੁਹਾਨੂੰ ਆਮ ਹੀ ਕਹਿ ਦਿੰਦੇ ਆ, ਚਲੋ ਹੈਗਾ ਵੀ ਆ ਉਹਦੇ ਵਿੱਚ ਕੋਈ ਗੱਲ ਨਹੀਂ, ਸਿੱਖਾਂ ਦੀ ਗੱਲ ਕਰਦੇ ਆ, ਚੰਗੀ ਗੱਲ ਆ। ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਉਹ ਪਾਰਟੀ ਦਾ ਹੋ ਕੇ ਤੇ ਤੁਸੀਂ ਉਹਦੇ ਨਾਲ ਮੁਲਾਕਾਤਾਂ ਜਿਹੜੀਆਂ ਉਹ ਕਰ ਰਹੇ ਆ, ਜਿਨ੍ਹਾਂ ਨੇ ਭਾਈ ਨਿੱਜਰ ਹੋਣਾ ਨੂੰ ਉੱਥੇ ਮਰਵਾਇਆ, ਜਿਨ੍ਹਾਂ ਦੇ ਕਰਕੇ ਉੱਥੇ ਕਈਆਂ ਨੂੰ ਜਿਹੜੀਆਂ ਉਹ ਵਾਰਨਿੰਗਸ ਮਿਲੀਆਂ ਵੀ ਤੁਹਾਨੂੰ ਅਲਰਟ ਕੀਤਾ ਗਿਆ। ਇਨਫੈਕਟ ਸੌਰੀ ਨਾਟ ਵਾਰਨਿੰਗਸ, ਅਲਰਟ ਜਿਹੜਾ ਉਹ ਕੀਤਾ ਗਿਆ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ, ਜਿਨ੍ਹਾਂ ਦੇ ਕਰਕੇ ਇੱਥੇ ਅਮਰੀਕਾ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਹੋ ਰਿਹਾ। ਜਿਨ੍ਹਾਂ ਨੇ ਇੱਕ ਵਾਰੀ ਵੀ ਜਿਹੜਾ ਪਬਲਿਕਲੀ ਇੱਕ ਲਫ਼ਜ਼ ਵੀ ਜਿਹੜਾ ਉਹ ਇਹ ਨਹੀਂ ਬੋਲਿਆ ਵੀ ਭਾਈ ਨਿੱਜਰ ਹੋਣਾ ਦਾ ਜਿਹੜਾ ਕਤਲ ਹੋਣਾ ਉਹ ਬਹੁਤ ਗਲਤ ਸੀ, ਬਹੁਤ ਮੰਦਭਾਗਾ ਸੀ। ਪੋਲੀਟੀਕਲ ਅਸੈਸੀਨੇਸ਼ਨ ਨਹੀਂ ਸੀ ਜਿਹੜੀ ਇਹ ਕਰਨੀ ਚਾਹੀਦੀ, ਨਾ ਹੀ ਇਹ ਹੋਣੀ ਚਾਹੀਦੀ। ਹਰ ਇੱਕ ਨੂੰ ਆਜ਼ਾਦੀ ਦੇ ਨਾਲ ਬੋਲਣ ਦਾ ਹੱਕ ਆ ਇੱਥੇ, ਤੇ ਉਹ ਖੋਇਆ ਨਹੀਂ ਜਾਣਾ ਚਾਹੀਦਾ। ਤੇ ਉਹ ਬੰਦੇ ਜਦੋਂ ਹੁਣ ਉੱਥੋਂ ਮਿਲਦੇ ਆ ਤੇ ਕਈ ਕੁਛ ਜਿਹੜਾ ਉਹ ਸਾਹਮਣੇ ਆਉਂਦਾ। ਤੇ ਇੱਕ ਜਿਹੜੀ ਉਹ ਕਲੀਅਰ ਗੱਲ ਜਿਹੜੀ ਅੱਜ ਗਲੋਬ ਐਂਡ ਮੇਲ ਦੇ ਆਰਟੀਕਲ ਚੋਂ ਕਲੀਅਰ ਸੀਗੀ ਵੀ ਭਾਈ ਇੱਥੋਂ ਇਹ ਸਾਫ਼ ਪਤਾ ਲੱਗ ਰਿਹਾ ਵੀ ਹੁਣ ਕੈਨੇਡਾ ਦੇ ਤੇ ਅਮਰੀਕਾ ਦੇ ਕੈਨੇਡਾ ਦੇ ਤੇ ਭਾਰਤ ਦੇ ਰਿਸ਼ਤੇ ਉਹ ਸੇਮ ਨਹੀਂ ਰਹੇ ਜੋ 2-3 ਸਾਲ ਪਹਿਲਾਂ ਸੀਗੇ। ਉਹ ਜੋ ਭਾਰਤ ਨੇ ਉੱਥੇ ਕਰ ਦਿੱਤਾ ਆ, ਉਸ ਤੋਂ ਬਾਅਦ ਦੇ ਵਿੱਚ ਇਸ ਵਿੱਚ ਖਟਾਸ ਜਿਹੜੀ ਉਹ ਰਹੂਗੀ, ਅਨਲੈਸ ਜਿਹੜਾ ਪੀਅਰ ਪੋਲੀਵੀਅਰ ਉੱਥੇ ਆਉਂਦਾ ਆ, ਜੋ ਕਿ ਭਾਰਤ ਦੀ ਲਾਈਨ ਕਾਫੀ ਟੋ ਕਰਦਾ। ਹਾਂਜੀ ਕੰਜ਼ਰਵੇਟਿਵ ਪਾਰਟੀ ਚ ਤਾਂ ਕਈ ਮੰਨਿਆ ਜਾਂਦਾ ਵੀ ਉਹਨਾਂ ਦੇ ਜਿਹੜੇ ਅੰਦਰੂਨੀ ਹਿੱਤ ਨੇ ਜਿਹੜੇ, ਨਹੀਂ ਉਹਦੇ ਵਿੱਚ ਕਲੀਅਰ ਸੀ ਜਦ ਇਸਨੇ ਹਾਊਸ ਆਫ ਕਾਮਨਸ ਦੇ ਵਿੱਚ ਇਹਨੇ ਜਿੱਤਣਾ ਸੀ, ਆਪਣੇ ਪਾਰਟੀ ਦਾ ਲੀਡਰ ਬਣਨਾ ਸੀ। ਇੰਡੀਆ ਨੇ ਉਹਦੇ ਵਿੱਚ ਵੀ ਘੁਸਪੈਠ ਕੀਤੀ। ਬਿਲਕੁਲ ਇਹਨੂੰ ਅੱਗੇ ਲਵਾਉਣ ਦੇ ਲਈ ਸਟੀਵਨ ਹਾਰਪਰ ਦੀ ਇੰਸਟੀਟਿਊਸ਼ਨ ਤੋਂ ਨਿਕਲਿਆ ਬੰਦਾ ਆ। ਸਟੀਵਨ ਹਾਰਪਰ ਮੋਦੀ ਦਾ ਜਾਂ ਇੰਡੀਆ ਦਾ ਬਹੁਤ ਖਾਸ ਪ੍ਰੋ ਜਿਹੜੇ ਹਿੱਤ ਹੁੰਦੇ ਆ ਨਾ, ਉਹਨਾਂ ਨੂੰ ਪੂਰਨ ਵਾਲਾ ਜਿਹੜਾ ਉਹ ਇੰਡੀਅਨ ਮਸ਼ੀਨਰੀ ਦੇ ਉੱਥੇ ਦੀ ਇੰਟਰਨਲ ਪੋਲਿਟਿਕਸ ਨੂੰ ਲੈ ਕੇ ਕੀ ਹੈਗਾ, ਕਿਵੇਂ ਹੈਗਾ, ਨਹੀਂ ਉੱਥੇ ਰੌਲਾ ਪੈਂਦਾ ਇਕਨੋਮੀ ਦਾ ਤੇ ਉਹ ਦੂਜੀਆਂ ਉਹ ਮਸਲੇ ਨੂੰ ਲੈ ਕੇ ਤੁਸੀਂ ਸਰਕਾਰ ਜਿਹੜੀ ਚੁਣਨੀ, ਉਹ ਤਾਂ ਇੱਕ ਡਿਫਰੈਂਟ ਗੱਲ ਆ। ਇੱਕ ਸਿੱਖ ਪਰਸਪੈਕਟਿਵ ਤੋਂ ਅਸੀਂ ਗੱਲ ਕਰਦੇ ਹਾਂ, ਜਾਂ ਉਹ ਮਾਈਨੋਰਟੀਜ਼ ਦੇ ਪਰਸਪੈਕਟਿਵ ਤੋਂ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਕੋਈ ਪਤਾ ਨਹੀਂ ਆ ਵੀ ਅੱਗੇ ਜਿਹੜਾ ਆਊਗਾ ਲੀਡਰ, ਪਤਾ ਨਹੀਂ ਟਰੂਡੋ ਰਹਿੰਦਾ ਨਹੀਂ ਰਹਿੰਦਾ, ਜੋ ਹਾਲਾਤ ਆ ਪਤਾ ਨਹੀਂ, ਘੱਟ ਚਾਂਸ ਲੱਗ ਰਹੇ ਆ ਜਿੱਦਾਂ ਵੀ ਆ, ਜਿਹੜਾ ਵੀ ਕੋਈ ਆਉਂਦਾ ਵੀ ਉਹ ਪਤਾ ਨਹੀਂ ਕਿੱਦਾਂ ਦੀ ਜਿਹੜੀ ਉਹਦੀ ਕਾਰਜਕਾਰੀ। ਨਹੀਂ ਚਲੋ ਇਹ ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਿ VOTING ਤਾਂ ਇਕੱਲੇ ਇੱਕ ਮੁੱਦੇ ਨੂੰ ਲੈ ਕੇ ਤਾਂ ਕਦੇ ਵੀ ਨਹੀਂ ਹੁੰਦੀ। ਬਹੁਤ ਸਾਰੇ ਮੁੱਦੇ ਨੇ ਜਿਹੜੇ ਇਸ ਤਰ੍ਹਾਂ ਵੋਟਾਂ ਦੇ ਵਿੱਚ ਜਿੱਤਣ ਨੂੰ ਪ੍ਰਭਾਵਿਤ ਕਰਦੇ ਨੇ, ਪੋਲਿੰਗ ਨੂੰ ਪ੍ਰਭਾਵਿਤ ਕਰਦੇ ਨੇ। ਪਰ ਨੋ ਡਾਊਟ ਦੇਖੋ ਹਾਊਸ ਆਫ ਕਾਮਨਸ ਦੇ ਵਿੱਚ ਉਹਨੇ ਕਿਹਾ ਕਿ ਜਿੱਦਾਂ
ਜਸਟਿਨ ਟਰੂਡੋ ਗੱਲ ਕਰ ਰਹੇ ਸੀਗੇ, ਉਹਨਾਂ ਨੇ ਕਿਹਾ ਕਿ ਸਾਡੀ ਸੋਵਰਨਟੀ ਤੇ ਹਮਲਾ ਹੈ ਭਾਰਤ ਦਾ, ਔਰ ਬਕਾਇਦਾ ਨਾਮ ਲੈ ਕੇ ਸਾਰਾ ਕੁਝ ਉਹਨਾਂ ਨੇ ਸਾਰਾ ਕੁਝ ਔਨ ਦੀ ਰਿਕਾਰਡ ਹੀ ਹੈ, ਇਹ ਤਾਂ ਕਹਿਣ ਦੀ ਲੋੜ ਨਹੀਂ ਗੀ। ਇਹ ਉਹਦੇ ਪੀਰੇ ਪੋਲੀਏਵ ਕੁਝ ਹੋਰ ਗੱਲ ਕਰ ਰਹੇ ਸੀ, ਉਸ ਤੋਂ ਬਾਅਦ ਉਹਨਾਂ ਨੇ ਫਿਰ ਸੁਰਾਂ ਬਦਲੀਆਂ। ਇੱਕ ਦਿਨ 'ਚ ਹੀ ਬਦਲ ਗਏ ਹਾਂਜੀ, ਸੀ। ਸੁਰਾਂ ਜਦੋਂ ਬਦਲੀਆਂ ਕੁਝ ਘੰਟਿਆਂ ਬਾਅਦ ਹੀ, ਤੇ ਜਦੋਂ ਬਦਲੀਆਂ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਅਕਸਰ ਇਹ ਇਲਜ਼ਾਮ ਮੜੇ ਜਾਂਦੇ ਆ ਕਿ ਇੱਥੇ ਭਾਰਤੀ ਤੇ ਚੀਨੀ ਦਖਲਅੰਦਾਜ਼ੀ ਬਹੁਤ ਹੈ। ਇਹ ਤਾਂ ਕਿ ਬੋਰਡ ਤੱਕ, ਕਮੇਟੀਆਂ ਤੱਕ ਬੈਠੀਆਂ ਨੇ, ਇਹਨਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਆਪਾਂ ਹਾਲੇ ਪ੍ਰਭਜੋਤ ਸਿੰਘ ਦੇ ਨਾਲ ਲੰਬੀ ਚੌੜੀ ਗੱਲ ਗੱਲਬਾਤ ਵੀ ਕੀਤੀ ਸੀ, ਸੀਗੀ, ਹਾਂਜੀ, ਦੱਸਿਆ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਤਿੱਖੇ ਸਵਾਲ ਕੀਤੇ ਸੀ। ਹਾਂਜੀ, ਬਿਲਕੁਲ। ਸੋ ਇਹ ਬਹੁਤ ਵੱਡਾ ਮੁੱਦਾ ਉੱਥੇ ਭਾਰਤੀ ਜਿਹੜੀ ਮਸ਼ੀਨਰੀ ਹੈ, ਇਕੱਲਾ ਇਹਨਾਂ ਮਸਲਿਆਂ ਤੱਕ ਨਹੀਂ, ਉਹ ਹੋਰ ਮਸਲਿਆਂ ਤੱਕ ਵੀ ਉਹਨਾਂ ਨੇ ਪੈਰ ਆਪਣੇ ਪਸਾਰੇ ਹੋਏ ਨੇ। ਤੇ ਜਿਵੇਂ ਆਪਾਂ ਇਸ ਬਿੱਲ ਦੀ ਚਰਚਾ ਦੇ ਦੌਰਾਨ ਵੀ ਇਹ ਗੱਲ ਦੱਸੀ ਸੀਗੀ ਕਿ ਇਹ ਜ਼ਰੂਰੀ ਨਹੀਂਗਾ ਕਿ ਆਪਾਂ ਤੁਹਾਨੂੰ ਕਿਸੇ ਮਸਲੇ ਤੋਂ ਇੰਟਰੋਡਿਊਸ ਕਰਾਤਾ ਤੇ ਉਸ ਤੋਂ ਬਾਅਦ ਆਪਾਂ ਬਹਿ ਜਾਈਏ ਹੱਥ ਜੋੜ ਕੇ, ਜਾਂ ਆਪਾਂ ਕਹਿ ਦਈਏ ਕਿ ਚਲ ਕੋਈ ਨਾ 3 ਵਾਰੀ ਪਾਸ ਹੋ ਗਿਆ, 3 ਫੇਜ਼ਸ ਦੇ ਵਿੱਚੋਂ ਕਲੀਅਰ ਹੋ ਗਿਆ, ਹੁਣ ਹੋ ਹੀ ਜਾਣਾ। ਜਿਵੇਂ ਰਾਜਕਰਨਬੀਰ ਸਿੰਘ ਜੀ ਨੇ ਇਸ਼ਾਰਾ ਕੀਤਾ ਸੀਗਾ ਕਿ ਜਿਹੜੇ ਵਿਰੋਧੀ ਨੇ, ਜਿਨ੍ਹਾਂ ਦੀ ਭਾਵਨਾ ਨਹੀਂ ਗੀ ਇਹਨਾਂ ਚੀਜ਼ਾਂ ਨੂੰ, ਕਿ ਗੱਲ ਹੋਵੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਗੱਲ ਹੋਵੇ ਸਿੱਖਾਂ ਦੀ, ਗੱਲ ਹੋਵੇ ਖਾਲਿਸਤਾਨ ਦੀ, ਜਾਂ ਖਾਲਿਸਤਾਨ ਪੱਖੀ ਲੋਕਾਂ ਦੀ ਗੱਲ ਸੁਣੀ ਜਾਵੇ, ਉਹ ਨਹੀਂ ਚੁੱਪ ਕਰਕੇ ਬੈਠਣਗੇ, ਉਹ ਧਿਰਾਂ ਵੀ ਆਪਣਾ ਹੱਲਾ ਜ਼ਰੂਰ ਮਾਰਨਗੀਆਂ। ਜੀ ਬਿਲਕੁਲ। ਮੁਲਕ ਉੱਥੇ ਬਣਦਾ ਨਹੀਂ ਬਣਦਾ ਕੀ ਹੁੰਦਾ, ਪਰ ਲੋਕਾਂ ਨੂੰ ਆਪਣੀ ਆਵਾਜ਼ ਚੱਕਣ ਦਾ ਪੂਰਾ ਹੱਕ ਆ, ਤੇ ਉਹ ਹੱਕ ਰਹਿਣਾ ਚਾਹੀਦਾ। ਅਮਰੀਕਾ ਜਿਹੜਾ ਆ ਉਹ ਇਨਸਾਫ ਪਸੰਦ ਮੁਲਕ ਮੰਨਿਆ ਜਾਂਦਾ ਹੈ, ਤੇ ਇੱਥੇ ਦੇ ਜਿਹੜੇ ਲੀਡਰ ਆ ਉਹ ਇਸ ਦੇ ਵਿੱਚ ਵੋਟ ਪਾ ਕੇ ਆਪਣੇ ਉਸ ਆਜ਼ਾਦੀ ਦੇ ਵੱਲ ਨੂੰ ਜਿਹੜਾ ਉਹਨਾਂ ਦਾ ਝੁਕਾਅ ਆ ਉਹ ਦਿਖਾ ਸਕਦੇ ਆ, ਤੇ ਆਪਾਂ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਈਮੇਲ ਕਰਕੇ ਜਾਂ ਕਾਲ ਕਰਕੇ ਦਬਾਅ ਜਿਹੜਾ ਉਹ ਪਾ ਸਕਦੇ ਆ। ਤੇ ਜ਼ਰੂਰ ਵੱਧ ਤੋਂ ਵੱਧ ਇਸ ਬਿੱਲ ਦੀ ਜਿਹੜੀ ਉਹ ਜ਼ਰੂਰ ਸਪੋਰਟ ਕਰਿਓ। ਜਾਂਦੇ ਫਿਰ ਦੱਸ ਦਿੰਦੇ ਆ, tinyurl.com/AB3027 assembly, ਇਸ ਨੂੰ ਜਿਹੜਾ ਤੁਸੀਂ ਭਰ ਲਓ, ਤੇ ਜਾਂ ਜਿਹੜਾ ਸਾਡਾ YouTube Facebook ਹੈਗਾ ਆ ਉਸ ਦੇ ਕਮੈਂਟਸ ਦੇ ਵਿੱਚ ਹੇਠਾਂ ਜਾ ਕੇ ਤੁਸੀਂ ਇਸ ਨੂੰ ਕਲਿੱਕ ਜਿਹੜਾ ਉਹ ਕਰ ਸਕਦੇ ਆ। secure.everyaction.com ਕਰਕੇ ਅੱਗੇ ਲੰਮਾ ਚੌੜਾ ਜਿਹਾ ਨਾਂ ਆ, ਜਾਂ ਉਹ ਵਾਲਾ ਵੀ ਜਿਹੜਾ ਤੁਹਾਨੂੰ ਕਲਿੱਕੇਬਲ ਲਿੰਕ ਤੁਹਾਨੂੰ ਨਜ਼ਰ ਆਉਂਦਾ ਆ, ਉੱਤੇ ਕਲਿੱਕ ਕਰਕੇ ਜਿਹੜਾ ਉਹ ਤੁਸੀਂ ਆਪਣੀ ਈਮੇਲ ਜ਼ਰੂਰ ਘੱਲ ਦਿਓ। ਪਰਿਵਾਰ ਦੇ ਜਿੰਨੇ ਜੀ ਆ ਸਾਰਿਆਂ ਦੀ ਈਮੇਲ ਜਿਹੜੀ ਉਹ ਜਾਣੀ ਚਾਹੀਦੀ ਹੈ, ਜਿੰਨੇ ਵੀ ਜਾਣੇ ਇੱਕ ਐਡਰੈਸ ਤੇ ਤੁਸੀਂ ਰਹਿ ਰਹੇ ਆ ਸਾਰਿਆਂ ਦੀ ਜਿਹੜੀ ਉਹ ਈਮੇਲ ਜ਼ਰੂਰ ਜਾਵੇ। ਬਿਲਕੁਲ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਹਾਂਜੀ, ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।